ਜੀ ਆਇਆਂ ਨੂੰ ਅਪਡੇਟ ਅਮਰੀਕਾ ਦੇ ਵਿੱਚ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 22 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਵਿਜ਼ਟਰ ਇੰਸ਼ੋਰੈਂਸ ਦੇ ਨਾਲ ਲਾਈਫ ਇੰਸ਼ੋਰੈਂਸ, ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਦੇ ਪਲਾਨਸ ਦੇ ਵਿੱਚ ਚੇਂਜਸ ਕਰਵਾਉਣਾ ਹੈ, ਰੀਨਿਊਅਲਸ ਕਰਵਾਉਣੇ ਆ, ਨਵੇਂ ਪਲਾਨਸ ਕਰਵਾਉਣੇ, ਉਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ। ਮੈਡੀਕੇਅਰ ਦੇ ਲਈ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣੀਆਂ, ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 4082722500। ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪੁਰੇਵਾਲ, ਯੂਬਸਰੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਵਿੰਦਰ ਧਾਲੀਵਾਲ, ਨਛੱਤਰ ਸਿੰਘ ਗਿੱਲ ਬੇਕਰਸਫੀਲਡ। ਗਰੇਵਾਲ ਟਰੈਵਲ ਸਰਵਿਸਿਜ਼, ਜਿਨ੍ਹਾਂ ਦੇ ਕੋਲੋਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਜੋ ਕੈਨੇਡਾ ਦੀ ਸਰਕਾਰ ਨੇ ਇੰਡੀਆ ਵਾਲਿਆਂ ਨੂੰ ਕਿਹਾ ਸੀ ਵੀ ਤੁਸੀਂ ਡਾਇਰੈਕਟਲੀ ਇਨਵੋਲਵ ਹੋ, ਅੱਜ ਫਾਈਨੈਂਸ਼ੀਅਲ ਟਾਈਮਜ਼ ਨੇ ਬਹੁਤ ਹੀ ਡਿਟੇਲ ਦੇ ਵਿੱਚ ਰਿਪੋਰਟ ਜਾਰੀ ਕੀਤੀ ਆ ਭਈ ਇੰਡੀਆ ਦੀ ਸਰਕਾਰ ਜਾਂ ਇੰਡੀਆ ਦੇ ਸਰਕਾਰ ਦੇ ਬੰਦੇ ਗੁਰਪਤਵੰਤ ਸਿੰਘ ਪੰਨੂ, ਜੋ ਸਿਕਸ ਫॉर ਜਸਟਿਸ ਦੇ ਲੀਗਲ ਕਾਉਂਸਲ ਆ, ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਦੇ ਵਿੱਚ ਇਨਵੋਲਵ ਸੀਗੇ। ਸੋ ਇਸ ਕੋਸ਼ਿਸ਼ ਨੂੰ US ਦੀ ਸਰਕਾਰ ਨੇ ਇੱਕ ਤਰ੍ਹਾਂ ਦੇ ਨਾਲ ਜੋ ਉਹ ਕਰ ਨਹੀਂ ਸਕੇ, ਰੋਕ ਲਿਆ। ਸੋ ਇਹ ਜਿਹੜੀਆਂ US ਦੀਆਂ ਅਥਾਰਟੀਜ਼ ਆ, ਉਹਨਾਂ ਨੇ ਇਹ ਕਿਹਾ ਵੀ ਬਿਲਕੁਲ ਕਨਸਪੀਰੇਸੀ ਟੂ ਅਸੈਸੀਨੇਟ ਸਿੱਖ ਗੁਰਪਤਵੰਤ ਸਿੰਘ ਪੰਨੂ, ਜੋ ਸਿਕਸ ਫॉर ਜਸਟਿਸ ਦੇ ਹੈਗੇ ਆ। ਇਹ ਉਸ ਟਾਈਮ ਹੁਣ ਖਬਰ ਆਈ ਆ ਜਦੋਂ ਮੋਦੀ ਹੁਣੀ ਅਮਰੀਕਾ ਦੇ ਵਿੱਚ ਆਏ ਸੀ, ਉਸ ਤੋਂ ਐਗਜ਼ੈਕਟਲੀ ਬਾਅਦ ਜੋ ਬਾਈਡਨ ਹੁਣਾਂ ਨੇ ਜੋ ਉੱਥੇ ਦੇ ਜਿਹੜੇ ਡਿਪਲੋਮੈਟ ਹੈਗੇ ਆ, ਅਮਰੀਕਾ ਦੀ ਸਰਕਾਰ ਨੇ ਇੰਡੀਆ ਦੇ ਡਿਪਲੋਮੈਟਸ, ਉਹਨਾਂ ਦੇ ਕੋਲੇ ਪ੍ਰੋਟੈਸਟ ਵੀ ਜਾਰੀ ਕੀਤਾ ਸੀ ਵੀ ਤੁਹਾਡੀ ਸਰਕਾਰ ਕੈਨੇਡਾ ਤੋਂ ਬਾਅਦ ਹੁਣ US ਦੇ ਵਿੱਚ ਅਮਰੀਕਨ ਸਿਟੀਜ਼ਨ ਨੂੰ ਜਿਹੜੀ ਆ ਮਾਰਨ ਦੇ ਵਿੱਚ ਕੋਸ਼ਿਸ਼ ਕਰ ਰਹੀ ਹੈਗੀ ਆ। ਸੋ ਇਹ ਬਹੁਤ ਹੀ ਵੱਡਾ ਬਲੇਮ ਸੈਕੰਡ ਜੋ ਅਮਰੀਕਨ ਹੁਣ ਸਰਕਾਰ ਨੇ ਕੀਤਾ, ਪਹਿਲਾਂ ਕੈਨੇਡਾ ਵਾਲਿਆਂ ਨੇ ਕੀਤਾ ਸੀ। ਇਹ ਇੰਡੀਆ ਵਾਲਿਆਂ ਨੇ ਜਦੋਂ ਤੋਂ ਹੀ ਜੋ ਜੱਗੀ ਜੌਲ ਆ ਨਵੰਬਰ 4 2017 ਨੂੰ ਜੇਲ੍ਹ 'ਚ ਕੀਤਾ ਸੀ, 6 ਸਾਲ ਹੋ ਗਏ ਇਹਨਾਂ ਦੀਆਂ ਜਿਹੜੇ ਆ, ਇਹਨਾਂ ਨੇ ਸੋਚਿਆ ਵੀ ਕਿਤੇ ਵੀ ਜਾ ਕੇ ਪੂਰੀ ਦੁਨੀਆ ਜਾ ਕੇ ਆਪਾਂ ਕਿਸੇ ਨੂੰ ਵੀ ਮਾਰ ਸਕਦੇ ਹੈਗੇ ਆ। ਸੋ ਇਸ ਦੇ ਸੰਬੰਧ ਦੇ ਵਿੱਚ ਫਾਈਨੈਂਸ਼ੀਅਲ ਟਾਈਮਜ਼ ਨੇ ਇਹ ਰਿਪੋਰਟ ਕੀਤਾ ਆ ਵੀ ਗੁਰਪਤਵੰਤ ਸਿੰਘ ਪੰਨੂ ਹੁਣਾਂ ਨੂੰ ਕਤਲ ਕਰਨ ਦੇ ਵਿੱਚ ਇੱਕ ਬੰਦੇ ਨੂੰ ਇੰਡਾਈਟ ਵੀ ਕੀਤਾ ਗਿਆ ਹੈਗਾ ਨਿਊਯਾਰਕ ਦੇ ਵਿੱਚ। ਹਜੇ ਉਹਦਾ ਨਾਂ ਡਿਸਕਲੋਜ਼ ਨਹੀਂ ਕੀਤਾ ਗਿਆ, ਤੇ ਇੱਕ ਬੰਦਾ ਜੋ ਆ ਉਹ ਇੰਡੀਆ ਨੂੰ ਵੀ ਜਿਹੜਾ ਆ ਭੱਜ ਗਿਆ ਹੈਗਾ ਆ। ਇਹ ਜਿਹੜੀ ਲੇਟੈਸਟ ਖਬਰ ਆ ਫਾਈਨੈਂਸ਼ੀਅਲ ਟਾਈਮਜ਼ ਨੇ ਅੱਜ ਰਿਪੋਰਟ ਕੀਤੀ ਹੈਗੀ ਆ। US ਡਿਪਾਰਟਮੈਂਟ ਆਫ ਜਸਟਿਸ ਡਿਬੇਟ ਕਰ ਰਹੀ ਆ ਵੀ ਅਸੀਂ ਜੋ ਇੰਡਾਈਟਮੈਂਟ ਆ, ਕਿਉਂਕਿ ਉਹ ਸੀਲ ਕੀਤੀ ਗਈ ਆ, ਉਹਦੀ ਜਿਹੜੀ ਇਨਫੋਰਮੇਸ਼ਨ ਨਹੀਂ ਦੱਸੀ ਗਈ ਹੈਗੀ ਵੀ ਉਸ ਨੂੰ ਅਨਸੀਲ ਕੀਤਾ ਜਾਵੇ ਜਾਂ ਨਾ। ਇਹ ਉਦੋਂ ਤੱਕ ਜਦੋਂ ਤੱਕ ਜਿਹੜਾ ਕੈਨੇਡਾ ਵਾਲੇ ਆ ਆਪਣੀ ਇਨਵੈਸਟੀਗੇਸ਼ਨ ਭਾਈ ਨਿੱਜਰ ਦੇ ਕਤਲ ਦੇ ਸੰਬੰਧ ਦੇ ਵਿੱਚ ਨਹੀਂ ਫਿਨਿਸ਼ ਕਰਦੇ ਹੈਗੇ। ਜੀ ਬਿਲਕੁਲ। ਤਾਂ ਹਰਜੋਤ ਸਿੰਘ ਜੀ, ਜਿੱਦਾਂ ਅਮਰੀਕਾ ਨਾ ਬਾਰ-ਬਾਰ ਕੈਨੇਡਾ ਦਾ ਪੱਖ ਪੂਰ ਰਿਹਾ ਸੀ, ਇੰਡੀਆ ਨੂੰ ਕਹਿ ਰਿਹਾ ਸੀਗਾ ਵੀ ਭਾਈ ਤੁਸੀਂ ਸਪੋਰਟ ਕਰੋ, ਪਰ ਇਹਨਾਂ ਨੂੰ ਇਹ ਵੀ ਪਤਾ ਸੀਗਾ ਵੀ ਅਮਰੀਕਾ ਦੇ ਵਿੱਚ ਅਮਰੀਕਨ ਸਿਟੀਜ਼ਨਸ ਨੂੰ ਵੀ ਇਹਨਾਂ ਨੇ ਇਸ ਤਰੀਕੇ ਦੇ ਨਾਲ ਪਲਾਟ ਦੇ ਵਿੱਚ ਲਿਆਂਦਾ ਆ ਵੀ ਭਾਈ ਇਹਨਾਂ ਦੀ ਅਸੈਸੀਨੇਟ ਕਰ ਦਿੱਤਾ ਜਾਵੇ, ਇਹਨਾਂ ਨੂੰ ਮਾਰ ਦਿੱਤਾ ਜਾਵੇ। ਇਹਦੇ ਵਿੱਚੋਂ ਹੀ ਜਿਹੜੇ ਅਮਰੀਕਨ ਤੇ ਕੈਨੇਡੀਅਨ ਸਿਟੀਜ਼ਨ ਆ
ਗੁਰਪਤਵੰਤ ਸਿੰਘ ਪੰਨੂ ਜਿਹੜੇ ਸਿੱਖ ਫਾਰ ਜਸਟਿਸ ਦੇ ਜਨਰਲ ਕੌਂਸਲ ਆ, ਉਹਨਾਂ ਦੇ ਦੁਆਰਾ, ਉਹਨਾਂ ਦੇ ਜਿਹੜੇ ਸਪੋਰਟਰਸ ਆ, ਹੋਰ ਬਹੁਤ ਸਾਰਿਆਂ ਦੇ ਦੁਆਰਾ ਇਹ ਜਿਹੜੀ ਇੱਕ ਮੰਗ ਆ, ਇੱਕ ਆਜ਼ਾਦ ਜਿਹੜਾ ਸਿੱਖ ਸਟੇਟ ਆ, ਖਾਲਿਸਤਾਨ ਆ, ਉਸ ਦੀ ਜਿਹੜੀ ਮੰਗ ਆ ਉਸ ਨੂੰ ਲੈ ਕੇ ਜਿਹੜਾ ਆ ਕੀਤਾ ਗਿਆ। ਰੀਸੈਂਟਲੀ ਆਪਾਂ ਗੱਲਬਾਤ ਕੀਤੀ ਸੀਗੀ, ਦੱਸਿਆ ਸੀਗਾ ਵੀ FBI ਨੇ ਆਲਰੇਡੀ ਕਈ ਸਿੱਖਾਂ ਨੂੰ ਇਹ ਦੱਸਿਆ ਆ ਕਾਲ ਕਰਕੇ ਤੇ ਉਹਨਾਂ ਨੂੰ ਬੁਲਾ ਕੇ ਵੀ ਭਾਈ ਕਿਸ ਤਰੀਕੇ ਦੇ ਨਾਲ ਇੰਡੀਆ ਦੇ ਜਿਹੜੇ ਏਜੰਟਸ ਆ ਜਾਂ ਇੰਡੀਅਨ ਸਰਕਾਰ ਆ ਉਹ ਤੁਹਾਡੇ ਉੱਤੇ ਤੁਹਾਨੂੰ ਮਾਰਨ ਦੀ ਜਿਹੜੀ ਕੋਸ਼ਿਸ਼ ਕਰ ਸਕਦੇ। ਉਹਨਾਂ ਵਿੱਚ ਡਾਕਟਰ ਅਮਰਜੀਤ ਸਿੰਘ ਵੀ ਸੀਗੇ, ਡਾਕਟਰ ਪ੍ਰਿਤਪਾਲ ਸਿੰਘ ਹੁਣੀ ਵੀ ਸੀਗੇ, ਵੀ ਉਹਨਾਂ ਦੇ ਨਾਲ ਆਪਾਂ ਜਿਹੜਾ ਉਹ ਦੇਖਿਆ ਵੀ ਉਹ ਹੋਇਆ। ਤੇ ਹੁਣ ਫਾਈਨਲੀ US ਅਧਿਕਾਰੀ ਜਿਹੜੇ ਆ ਇਸ ਤਰੀਕੇ ਦੇ ਨਾਲ ਉਹਨਾਂ ਨੇ ਦੱਸਿਆ ਆ ਵੀ ਜਿਹੜੇ ਸਿੱਖ ਲੀਡਰ ਹੈਗਾ ਆ ਉਸ ਨੂੰ ਵੀ ਮਾਰਨ ਦੀ, ਅਮਰੀਕਨ ਸਿਟੀਜ਼ਨ ਨੂੰ, ਅਮਰੀਕਨ ਜਿਹੜੇ ਇਸ ਟਾਈਮ ਦੇ ਉੱਤੇ ਸੋਇਲ ਦੇ ਉੱਤੇ ਮਾਰਨ ਦੀ ਜਿਹੜੀ ਕੋਸ਼ਿਸ਼ ਕੀਤੀ ਆ। ਰਿਊਟਰਸ ਨੇ ਵੀ ਇਹ ਜਿਹੜੀ ਖਬਰ ਨੂੰ ਜਿਹੜਾ ਉਹ ਪੇਸ਼ ਕੀਤਾ ਹੈਗਾ ਆ। ਫਾਈਨੈਂਸ਼ੀਅਲ ਟਾਈਮਸ ਨੇ ਵੀ ਜਿਹੜਾ ਇਹ ਚੀਜ਼ ਜਿਹੜੀ ਉਹ ਸਾਹਮਣੇ ਜਿਹੜੀ ਉਹ ਲੈ ਕੇ ਆਂਦੀ ਆ। ਜਿੱਦਾਂ ਤੁਸੀਂ ਦੱਸਿਆ ਵੀ ਇੱਕ ਸੀਲਡ ਜਿਹੜੀ ਇੰਡਾਈਟਮੈਂਟ ਆ ਉਹ ਪੇਸ਼ ਕੀਤੀ ਗਈ ਹੈ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ, ਵੀ ਕਿਸ ਤਰੀਕੇ ਦੇ ਨਾਲ ਵੀ ਇਹਨਾਂ ਨੇ ਇੱਕ ਬੰਦੇ ਨੂੰ ਇਸ ਵਿੱਚ ਇੰਡਾਈਟ ਵੀ ਜਿਹੜਾ ਉਹ ਕੀਤਾ ਹੈ। ਉਹਨਾਂ ਨੇ ਹਾਲ ਦੀ ਘੜੀ ਕੋਈ ਕਮੈਂਟ ਤਾਂ ਨਹੀਂ ਕੀਤਾ। ਜਿਹੜੀ ਨੈਸ਼ਨਲ ਸਿਕਿਉਰਿਟੀ ਕਾਉਂਸਲ ਆ ਉਹਨਾਂ ਨੇ ਫਾਈਨੈਂਸ਼ੀਅਲ ਟਾਈਮ ਨੂੰ ਜਿਹੜਾ ਉਹ ਦੱਸਿਆ ਆ ਵੀ ਕਹਿੰਦੇ ਵੀ ਕੋਈ ਵੀ ਜਿਹੜੀ ਲਾ ਇਨਫੋਰਸਮੈਂਟ ਦੀ ਆਨਗੋਇੰਗ ਜਾਂਚ ਜਿਹੜੀ ਚੱਲ ਰਹੀ ਹੁੰਦੀ, ਇਨਵੈਸਟੀਗੇਸ਼ਨ ਚੱਲ ਰਹੀ ਹੁੰਦੀ ਆ ਜਾਂ ਡਿਪਲੋਮੈਟਿਕ ਡਿਸਕਸ਼ਨਸ ਹੁੰਦੀਆਂ ਆ, ਉਸ ਉੱਤੇ ਅਸੀਂ ਕੋਈ ਟਿੱਪਣੀ ਜਿਹੜੀ ਆ ਉਹ ਨਹੀਂ ਕਰਦੇ। ਪਰ ਨਾਲ ਹੀ ਉਹਨਾਂ ਨੇ ਕਿਹਾ ਵੀ US ਸਿਟੀਜ਼ਨਸ ਦੀ ਜਿਹੜੀ ਸੇਫਟੀ ਆ ਤੇ ਸਿਕਿਉਰਿਟੀ ਆ ਉਹ ਸਾਡੇ ਲਈ ਸਰਵ ਉੱਚ ਆ ਤੇ ਉਸ ਨੂੰ ਜਿਹੜਾ ਆ ਇਸ ਤਰੀਕੇ ਦੇ ਨਾਲ ਅਸੀਂ ਦੇਖਾਂਗੇ। ਫਾਈਨੈਂਸ਼ੀਅਲ ਟਾਈਮ ਦੇ ਨਾਲ ਬਾਅਦ ਦੇ ਵਿੱਚ ਗੁਰਪਤਵੰਤ ਪੰਨੂ ਹੁਣਾਂ ਨੇ ਗੱਲ ਕਰਦੇ ਹੋਏ ਇਹੀ ਜਿਹੜਾ ਉਹ ਆਖਿਆ ਆ, ਕਹਿੰਦੇ ਵੀ ਮੈਂ US ਸਰਕਾਰ ਨੂੰ ਇਸ ਦਾ ਜਿਹੜਾ ਜਵਾਬ ਦੇਣ ਦੇ ਲਈ ਅੱਗੇ ਜਿਹੜਾ ਉਹ ਕਰਦਾ ਆ ਵੀ ਮੇਰੀ ਜ਼ਿੰਦਗੀ ਦੇ ਉੱਤੇ, ਅਮਰੀਕਨ ਸੋਇਲ ਦੇ ਉੱਤੇ ਇੰਡੀਅਨ ਆਪਰੇਟਿਵਸ ਦੇ ਦੁਆਰਾ ਇਸ ਤਰੀਕੇ ਦੇ ਨਾਲ ਇੰਡੀਅਨ ਜਿਹੜੇ ਆਪਰੇਟਿਵਸ ਦੇ ਦੁਆਰਾ ਅਮਰੀਕਨ ਸੋਇਲ ਦੇ ਉੱਤੇ ਅਮਰੀਕਨ ਸਿਟੀਜ਼ਨ ਨੂੰ ਮਾਰਨ ਦਾ ਜਿਹੜਾ ਖਤਰਾ ਆ, ਇਹ ਸਿੱਧਾ ਤੇ ਸਿੱਧਾ ਅਮਰੀਕਾ ਦੀ ਸੋਵਰਨਿਟੀ, ਉਸ ਦੀ ਜਿਹੜੀ ਅਖੰਡਤਾ, ਜਿੱਦਾਂ ਉਹ ਸ਼ਬਦ ਵਰਤਦੇ ਆ, ਵੀ ਉਸ ਨੂੰ ਇਹ ਸਿੱਧੀ ਚੁਣੌਤੀ ਹੈਗੀ ਆ। ਤੇ ਕਹਿੰਦਾ ਮੈਂ ਟਰਸਟ ਕਰਦਾ ਹਾਂ ਬਾਈਡਨ ਪ੍ਰਸ਼ਾਸਨ ਦੇ ਵਿੱਚ ਵੀ ਉਹ ਮੋਰ ਦੈਨ ਕੇਪੇਬਲ ਹੈਗੇ ਨੇ ਅਜਿਹੇ ਜਿਹੜੀਆਂ ਚੁਣੌਤੀਆਂ ਨੂੰ ਹੈਂਡਲ ਕਰਨ ਦੇ ਲਈ। ਇਹ ਗੁਰਪਤਵੰਤ ਪੰਨੂ ਨੇ ਇਹ ਬਾਅਦ ਚ ਬਿਆਨ ਦਿੱਤਾ ਹੈ। ਡਿਪਾਰਟਮੈਂਟ ਆਫ ਜਸਟਿਸ ਤੇ FBI ਨੇ ਕਿਸੇ ਤਰ੍ਹਾਂ ਦਾ ਕਮੈਂਟ ਕਰਨ ਤੋਂ ਡਿਕਲਾਈਨ ਕਰ ਦਿੱਤਾ ਫਾਈਨੈਂਸ਼ੀਅਲ ਟਾਈਮ ਨੂੰ। ਨੈਸ਼ਨਲ ਸਿਕਿਉਰਿਟੀ ਕਾਉਂਸਲ ਨੇ ਇਹ ਦੱਸਿਆ ਆ ਵੀ ਅਸੀਂ ਇਸ ਦੇ ਉੱਤੇ ਕੋਈ ਕਮੈਂਟ ਨਹੀਂ ਕਰ ਸਕਦੇ ਵੀ ਸਾਡੀ ਜਿਹੜੀ ਪ੍ਰਾਈਵੇਟ ਡਿਪਲੋਮੈਟਿਕ ਡਿਸਕਸ਼ਨ ਕੀ ਹੋਈ ਆ ਤੇ ਆਨਗੋਇੰਗ ਇਨਵੈਸਟੀਗੇਸ਼ਨ ਆ ਉਹ ਕੀ ਚੱਲ ਰਹੀ ਹੈਗੀ ਆ। ਪਰ ਇਹ ਕਲੀਅਰਲੀ ਕਹਿ ਰਹੇ ਆ ਵੀ ਸੇਫਟੀ ਤੇ ਸਿਕਿਉਰਿਟੀ ਜੋ ਅਮਰੀਕਨ ਸਿਟੀਜ਼ਨਸ ਦੀ ਆ ਉਹ ਸਾਡਾ ਪੈਰਾਮਾਊਂਟ ਆ, ਸਾਡੀ ਉਹ ਪ੍ਰਾਇੋਰਟੀ ਹੈਗੀ ਆ। ਐਡਰੀਅਨ ਵਾਟਸਨ ਜੋ ਨੈਸ਼ਨਲ ਸਿਕਿਉਰਿਟੀ ਕਾਉਂਸਲ ਦੇ ਸਪੋਕਸਪਰਸਨ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਇਸ ਇਸ਼ੂ ਨੂੰ ਅਟਮੋਸਟ ਸੀਰੀਅਸਨੈਸ, ਬਹੁਤ ਹੀ ਜ਼ਿਆਦਾ ਜਿਹੜੀ ਆ ਸੀਰੀਅਸਲੀ ਦੇਖ ਰਹੇ ਹੈਗੇ ਆ। ਸੀਨੀਅਰ ਮੋਸਟ ਲੈਵਲ ਜੋ ਨਿਊ ਦਿੱਲੀ ਦੇ ਵਿੱਚ ਡਿਪਲੋਮੈਟਸ ਜਾਂ ਉਹਨਾਂ ਦੇ ਜਿਹੜੇ ਲੀਡਰ ਆ ਉਹਨਾਂ ਦੇ ਨਾਲ ਇਹ ਡਿਸਕਸ਼ਨ ਚੱਲ ਰਹੀ ਹੈਗੀ ਆ। ਕਹਿੰਦੇ ਵੀ ਅਸੀਂ ਅੰਡਰਸਟੈਂਡ ਕਰਦੇ ਹਾਂ ਵੀ ਇੰਡੀਅਨ ਗਵਰਨਮੈਂਟ ਇਨਵੈਸਟੀਗੇਟ ਕਰੂਗੀ ਇਸ ਇਸ਼ੂ ਨੂੰ ਤੇ ਬਹੁਤ ਜਲਦੀ ਜਿਹੜਾ ਆ ਇਹ ਪਤਾ ਲੱਗ ਜਾਊਗਾ ਕੌਣ ਇਨਵੋਲਵ ਸੀਗਾ। ਇੰਡੀਆ ਨੇ ਹਮੇਸ਼ਾ ਹੀ ਰਿਜੈਕਟ ਕੀਤਾ ਆ ਈਵਨ ਕੈਨੇਡਾ ਦੇ ਕਲੇਮ ਨੂੰ। ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੇ ਕਤਲ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਤਾਂ ਇਹ ਕਿਹਾ ਸੀ ਵੀ ਇਹ ਅਬਸਰਡ ਆ, ਪਰ ਉਸ ਟਾਈਮ ਦੇ ਉੱਤੇ ਫਾਈਵ ਆਈਜ਼ ਵਾਲੇ ਮੁਲਕ ਸਾਰਿਆਂ ਨੂੰ ਪਤਾ ਹੀ ਸੀ। ਤੇ ਹੁਣ ਦੇਖ ਲਓ ਵੀ ਅਮਰੀਕਾ ਵਾਲਿਆਂ ਨੇ ਵੀ ਕਲੀਅਰ ਕਰ ਦਿੱਤਾ ਵੀ ਕੀ ਕੁਝ ਜੋ ਭਾਰਤ ਦੀ ਸਰਕਾਰ ਆ ਉਹ ਕਰ ਰਹੀ ਹੈਗੀ ਆ। ਜੋ ਗੁਰਪਤਵੰਤ ਸਿੰਘ ਪੰਨੂ ਹੋਣੀ ਆ ਉਹਨਾਂ ਨੇ ਤੁਹਾਨੂੰ ਤੁਸੀਂ ਦੱਸਿਆ ਹੀ ਆ ਵੀ ਉਹਨਾਂ ਨੇ ਕਿਹਾ ਵੀ ਇਹਦਾ US ਗਵਰਨਮੈਂਟ ਇਹ ਹੁਣ ਰਿਸਪੌਂਡ ਕਰੂਗੀ ਵੀ ਅਮਰੀਕਨ ਸੋਇਲ ਦੇ ਉੱਤੇ ਅਮਰੀਕਨ ਸਿਟੀਜ਼ਨ ਨੂੰ ਕਿਸ ਤਰ੍ਹਾਂ ਇੰਡੀਅਨ ਆਪਰੇਟਿਵਸ ਜਿਹੜੇ ਆ ਉਹ ਮਾਰ ਸਕਦੇ ਹੈਗੇ ਆ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਮੈਂ ਇੱਕ ਸਟੇਟਮੈਂਟ ਜੋ ਪਿਛਲੇ ਦਿਨਾਂ ਦੇ ਵਿੱਚ ਦਿੱਤੀ ਸੀ ਵੀ 에ਅਰ ਇੰਡੀਆ ਦੇ ਜਹਾਜ਼ ਦੇ ਵਿੱਚ ਨਾ ਚੜੋ, ਉਹ ਇਹ ਸੀ ਵੀ ਜਹਾਜ਼ਾਂ ਦੇ ਵਿੱਚ 에ਅਰ ਇੰਡੀਆ ਦੇ ਵਿੱਚ ਨਾ ਚੜੋ, ਨਾ ਕਿ ਕੋਈ ਕਿਸੇ ਤਰ੍ਹਾਂ ਦੀ ਜਹਾਜ਼ਾਂ ਦੇ ਅਗੇਂਸਟ ਜਿਹੜੀ ਥ੍ਰੈਟ ਸੀਗੀ। ਸੋ ਉਹ ਕਹਿੰਦੇ ਵੀ ਇਹ ਤਾਂ ਕੋਈ ਵੀ ਕਹਿ ਸਕਦਾ ਵੀ ਹਾਂ ਤੁਸੀਂ ਜਹਾਜ਼ ਦੇ ਉੱਤੇ ਨਾ ਜਾਇਓ।
ਵਾਸ਼ਿੰਗਟਨ ਨੇ ਬਾਰ-ਬਾਰ ਇੰਡੀਆ ਵਾਲਿਆਂ ਨੂੰ ਕਿਹਾ ਸੀ ਵੀ ਭਈ ਜੋ ਕੈਨੇਡਾ ਦੀ ਸਰਕਾਰ ਇਨਵੈਸਟੀਗੇਟ ਕਰ ਰਹੀ ਹੈਗੀ ਆ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੇ ਕਤਲ ਨੂੰ, ਤੇ ਤੁਸੀਂ ਸਾਥ ਦਿਓ। ਪਰ ਇੰਡੀਆ ਵਾਲੇ ਹਮੇਸ਼ਾ ਹੀ ਨਾ ਨੁੱਕਰ ਜਿਹੜੇ ਕਰਦੇ ਰਹੇ ਆ। ਹੁਣ ਜੋ ਨਵੀਂ ਖਬਰ ਫਾਈਨੈਂਸ਼ੀਅਲ ਟਾਈਮਜ਼ ਨੇ ਇਹ ਛਾਪੀ ਹੈਗੀ ਆ, ਇਹਦੇ ਵਿੱਚ ਹੁਣ ਬੰਦਾ ਵੀ ਫੜਿਆ ਗਿਆ ਹੈਗਾ ਆ, ਇੰਡਾਈਟ ਵੀ ਕੀਤਾ ਗਿਆ ਹੈਗਾ ਆ। ਜਦੋਂ ਮੋਦੀ ਹੁਣੀ ਇੱਥੇ ਆਏ ਸੀ ਉਸ ਟਾਈਮ ਦੇ ਉੱਤੇ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਦਾ ਉਹਨਾਂ ਦੇ ਹੀ ਐਡਮਿਨਿਸਟ੍ਰੇਸ਼ਨ ਵੱਲੋਂ ਕਾਫੀ ਵਿਰੋਧ ਹੋਇਆ ਸੀ ਵੀ ਹਿਊਮਨ ਰਾਈਟਸ ਦੇ ਬਹੁਤ ਸਾਰੇ ਜਿਹੜੇ ਗਰੁੱਪਸ ਆ, ਉਹ ਕਹਿੰਦੇ ਸੀ ਵੀ ਇੰਡੀਆ ਦੇ ਵਿੱਚ ਮਿਨੋਰਟੀਜ਼ ਨੂੰ ਬਹੁਤ ਜ਼ਿਆਦਾ ਜਿਹੜਾ ਆ ਉਹਦੇ ਨਾਲ ਧੱਕਾ ਹੁੰਦਾ ਹੈ। ਉਹ ਆਪਾਂ ਦੇਖਦੇ ਹੀ ਆ, ਕਹਿੰਦੇ ਇੰਡੀਆ ਦੀ ਰੂਲਿੰਗ ਪਾਰਟੀ ਭਾਰਤੀ ਜਨਤਾ ਪਾਰਟੀ ਆ, ਹਿੰਦੂ ਨੈਸ਼ਨਲਿਸਟ ਪਾਰਟੀ ਆ। ਮੋਦੀ ਨੂੰ ਉਹਦੇ ਜਿਹੜੇ ਪੋਲੀਟੀਕਲ ਓਪੋਨੈਂਟਸ ਆ, ਹਿਊਮਨ ਰਾਈਟਸ ਗਰੁੱਪਸ ਆ, ਉਹ ਹਮੇਸ਼ਾ ਹੀ ਕਹਿੰਦੇ ਰਹਿੰਦੇ ਆ ਵੀ ਵਾਇਲੈਂਸ ਕਰਦੇ ਆ ਰਿਲੀਜੀਅਸ ਤੇ ਐਥਨਿਕ ਮਿਨੋਰਟੀਜ਼ ਦੇ ਅਗੇਂਸਟ ਇੰਡੀਆ ਦੇ ਵਿੱਚ। ਤੇ ਪਰ ਇਸ ਵਿਜ਼ਿਟ ਜਿਹੜੀ ਆ ਉਸ ਨੂੰ ਬੜਾ ਜਿਹੜਾ ਹਾਈ ਫਾਈ ਸ਼ੋਅ ਕੀਤਾ ਗਿਆ ਸੀ ਭਾਰਤੀ ਸਰਕਾਰ ਵੱਲੋਂ। ਯੂਐਸ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲੀਵਾਨ ਨੇ ਵੀ ਜਿਹੜਾ ਆ ਪ੍ਰੈਜ਼ੀਡੈਂਟ ਬਾਈਡਨ ਦੇ ਕੋਲ ਹਿਊਮਨ ਰਾਈਟਸ ਦਾ ਜਿਹੜਾ ਇਸ਼ੂ ਆ ਮੋਦੀ ਦੀ ਬਾਬਤ ਚੱਕਿਆ ਸੀਗਾ ਵੀ ਇਹ ਰਿਲੇਸ਼ਨ ਜਿਹੜਾ ਆ ਇੰਡੀਆ ਦੇ ਯੂਐਸਏ ਦਾ ਰਿਲੇਸ਼ਨ ਅਸੀਂ ਬਣਾਉਣਾ ਚਾਹੁੰਦੇ ਆ, ਪਰ ਇਹ ਇੱਕ ਬਹੁਤ ਵੱਡਾ ਜਿਹੜਾ ਅੜਿੱਕਾ ਹੈਗਾ ਆ ਵੀ ਜੋ ਕੁਝ ਭਾਰਤ ਦੇ ਵਿੱਚ ਵਾਪਰ ਰਿਹਾ ਹੈਗਾ। ਜੋ ਬਾਈਡਨ ਉਹਨਾਂ ਨੇ ਜਦੋਂ G20 ਦੀ ਮੀਟਿੰਗ ਇੰਡੀਆ ਦੇ ਵਿੱਚ ਹੋਈ ਸੀਗੀ ਉਸ ਟਾਈਮ ਵੀ ਇਹ ਇਸ਼ੂ ਭਾਈ ਨਿੱਜਰ ਹੋਣਾ ਦਾ ਚੱਕਿਆ ਸੀਗਾ, ਪਰ ਉਸ ਟਾਈਮ ਕੋਈ ਇਹ ਜ਼ਿਆਦਾ ਖਬਰਾਂ ਦੇ ਵਿੱਚ ਨਹੀਂ ਆਇਆ। ਪਰ ਬਾਅਦ ਦੇ ਵਿੱਚ ਜਦੋਂ ਐਕਸਪੋਜ਼ ਹੋਇਆ ਤੇ ਬਹੁਤ ਜ਼ਿਆਦਾ ਇਹ ਸਾਰਿਆਂ ਨੂੰ ਪਤਾ ਚੱਲ ਗਿਆ ਸੀ। ਯੂਐਸ ਦੇ ਐਂਬੈਸਡਰ ਜੋ ਕੈਨੇਡਾ ਨੂੰ ਹੈਗੇ ਡੇਵਿਡ ਕੋਹਨ, ਉਹਨਾਂ ਨੇ ਸਤੰਬਰ ਮਹੀਨੇ ਦੇ ਵਿੱਚ ਵੀ ਕਿਹਾ ਸੀ ਭਈ ਜਿਹੜੀ ਇੰਟੈਲੀਜੈਂਸ ਸ਼ੇਅਰਿੰਗ ਨੈਟਵਰਕ ਆਫ 5 ਆਈਜ਼ ਦੀ ਹੈਗੀ ਆ, ਜਿਹਦੇ ਵਿੱਚ ਯੂਐਸ, ਯੂਕੇ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਕੈਨੇਡਾ ਆ, ਉਹਨਾਂ ਤੋਂ ਸਾਨੂੰ ਪੂਰਾ ਕਨਫਰਮ ਆ ਭਈ ਇੰਡੀਆ ਦੇ ਆਪਰੇਟਿਵਸ ਜਿਹੜੇ ਆ ਉਹ ਭਾਈ ਨਿੱਜਰ ਦੇ ਕਤਲ 'ਚ ਇਨਵੋਲਵ ਸੀਗੇ। ਤੇ ਹੁਣ ਗੁਰਪਤਵੰਤ ਸਿੰਘ ਪੰਨੂ ਹੁਣਾਂ ਦਾ ਜਿਹੜਾ ਕੇਸ ਆ ਉਹ ਤੁਹਾਡੇ ਸਾਹਮਣੇ ਆ ਗਿਆ ਹੈਗਾ। ਸੋ ਅੱਜ ਫਾਈਨੈਂਸ਼ੀਅਲ ਟਾਈਮਜ਼ ਦੀ ਨਿਊਜ਼ ਤੋਂ ਬਾਅਦ ਦੁਨੀਆ ਦੀਆਂ ਹਰ ਇੱਕ ਟੌਪ ਨੋਚ ਜੋ ਨਿਊਜ਼ ਪੇਪਰਸ ਆ, ਈਵਨ ਇੰਡੀਆ ਦੇ ਵੀ ਆ, ਉਹਨਾਂ ਦੀਆਂ ਹੈਡਲਾਈਨਸ ਇਹ ਬਣਿਆ ਹੋਇਆ ਆ। ਸਾਊਥ ਚਾਈਨਾ ਮਾਰਨਿੰਗ ਪੋਸਟ ਨੇ, ਹਿੰਦੁਸਤਾਨ ਟਾਈਮਜ਼, ਰਿਊਟਰਸ, ਗਾਰਡੀਅਨ, ਮਿੰਟ, ਦਾ ਹਿੰਦੂ, ਇੰਡੀਪੈਂਡੈਂਟ, ਟੈਲੀਗ੍ਰਾਫ, ਵਾਸ਼ਿੰਗਟਨ ਪੋਸਟ, ਵਾਲ ਸਟਰੀਟ ਜਰਨਲ, ਸਾਰੀਆਂ ਹੀ ਅਖਬਾਰਾਂ ਦੇ ਵਿੱਚ ਫਸਟ ਪੇਜ ਦੇ ਉੱਤੇ ਇਹ ਅੱਜ ਦੀ ਖਬਰ ਆ ਵੀ ਗੁਰਪਤਵੰਤ ਸਿੰਘ ਪੰਨੂ ਹੁਣਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਤੇ ਪਰ ਇਹ ਹੁਣ ਡਿਟੇਲ ਦੇ ਵਿੱਚ ਨਹੀਂ ਪਤਾ ਚੱਲਿਆ ਵੀ FBI ਨੇ ਉਸ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈਗਾ ਜਾਂ ਭਾਰਤ ਦੀ ਸਰਕਾਰ ਨੂੰ ਉਹਨਾਂ ਨੂੰ ਜਦ ਪਤਾ ਚੱਲ ਗਿਆ ਉਹ ਆਪਣੇ ਆਪ ਉਹਨਾਂ ਨੇ ਜਿਹੜੇ ਉਹਨਾਂ ਦੇ ਇੱਥੇ ਦੱਲੇ ਸੀਗੇ ਉਹਨਾਂ ਨੂੰ ਜਿਹੜਾ ਪਿੱਛੇ ਹਟਾ ਲਿਆ ਹੈਗਾ। ਜੀ ਬਿਲਕੁਲ। ਸੋ ਇਹ ਇੱਕ ਵੱਡੀ ਜਿਹੜੀ ਨਵੀਂ ਅਪਡੇਟ ਜਿਹੜੀ ਉਹ ਆਈ ਆ। ਸੋ ਹੁਣ ਦੇਖੋ ਅੱਗੇ ਕੀ ਇਸ ਵਿੱਚ ਬਣਦਾ ਹੈਗਾ ਆ। ਪਰ ਜਿਹੜੀਆਂ 5 ਆਈਜ਼ ਦੇ ਵਿੱਚ ਜਿੱਥੇ US, UK, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਕੈਨੇਡਾ ਉਹਨਾਂ ਦੀਆਂ ਇੰਟੈਲੀਜੈਂਸ ਆਪਣੀ ਸ਼ੇਅਰਿੰਗ ਕਰਦੀ ਆ, ਉਹਨਾਂ ਦੇ ਵਿੱਚੋਂ ਹੀ ਕੈਨੇਡਾ ਨੂੰ ਹਰਦੀਪ ਸਿੰਘ ਨਿੱਜਰ ਹੁਣਾਂ ਦੇ ਜਿਹੜੀ ਅਸੈਸੀਨੇਸ਼ਨ ਆ, ਕਤਲ ਦੇ ਮਾਮਲੇ ਵਿੱਚ ਦੱਸਿਆ ਗਿਆ ਸੀਗਾ। ਤੇ ਹੁਣ ਇਸ ਦੇ ਬਾਰੇ ਕਦੋਂ ਪਤਾ ਲੱਗਾ ਆ, ਕਿੱਦਾਂ ਆ, ਉਸ ਬਾਰੇ ਤਾਂ ਜਿਹੜਾ ਉਹ ਜਿਹੜਾ ਨਹੀਂ ਇਹਨਾਂ ਨੇ ਜਿਹੜਾ ਉਹ ਦੱਸਿਆ। ਫਾਈਨੈਂਸ਼ੀਅਲ ਟਾਈਮ ਨੇ ਪਹਿਲਾਂ ਇਹ ਰਿਪੋਰਟ ਕੀਤਾ ਸੀ ਬਾਈਡਨ ਹੁਣਾਂ ਨੇ ਖੁਦ ਜਿਹੜੀਆਂ ਕੈਨੇਡੀਅਨ ਐਲੀਗੇਸ਼ਨਸ ਆ ਉਸ ਬਾਰੇ ਮੋਦੀ ਹੁਣਾਂ ਨੂੰ G20 ਸਮਿਟ ਦੇ ਵਿੱਚ ਦੱਸਿਆ ਸੀ। ਤੇ ਹੁਣ ਇਹ ਜਿਹੜੀ ਚੀਜ਼ ਨਵੀਂ ਚੀਜ਼ ਜਿਹੜੀ ਉਹ ਸਾਹਮਣੇ ਆਈ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਪਤਾ ਲੱਗੂਗਾ। ਹੁਣ ਇਹ ਜਿਹੜਾ ਹਰਜੋਤ ਸਿੰਘ ਜੀ ਦੇਖਣ ਵਾਲੀ ਗੱਲ ਰਹੇਗੀ ਵੀ ਉੱਥੇ ਜਿਹੜਾ ਉਹ ਕੀ ਜਿਹੜੀ ਉਹ ਗੱਲ ਹੁੰਦੀ ਆ। ਰੀਸੈਂਟਲੀ ਸਿਕਸ ਫॉर ਜਸਟਿਸ ਵਾਲਿਆਂ ਨੇ ਐਲਾਨ ਕੀਤਾ ਸੀ ਸੈਨ ਫਰਾਂਸਿਸਕੋ ਦੇ ਵਿੱਚ ਜਿਹੜੀਆਂ ਰੈਫਰੈਂਡਮ ਦੀਆਂ ਇੱਥੇ ਵੋਟਾਂ ਆ ਉਹ ਕਰਾਉਣ ਦੇ ਲਈ ਆਉਂਦੀ ਜਨਵਰੀ ਦੇ ਵਿੱਚ। ਤੇ ਉਸ ਤੋਂ ਪਹਿਲਾਂ ਜਿਹੜਾ ਇਸ ਤਰੀਕੇ ਦੀ ਜਿਹੜੀ ਕਹਿ ਲਓ ਵੀ ਸਨਸਨੀਖੇਜ਼ ਰਿਪੋਰਟ ਸਾਹਮਣੇ ਆਈ ਆ, ਉਹ ਇੱਕ ਹੁਣ ਨਵੀਂ ਚੀਜ਼ ਜਿਹੜੀ ਉਹ ਆਈ ਆ ਵੀ ਉਸਨੇ ਜ਼ਰੂਰ ਇੱਕ ਵਾਰੀ ਫਿਰ ਹਲਚਲ ਮਚਾ ਦਿੱਤੀ ਆ। ਇੰਡੀਆ ਦੇ ਜਿਹੜੇ ਡੈਥ ਸਕੁਆਡਸ ਜਿਨ੍ਹਾਂ ਬਾਰੇ ਅਕਸਰ ਚਰਚਾ ਜਿਹੜੀ ਉਹ ਚੱਲ ਰਹੀ ਆ, ਇੰਟਰਸੈਪਟ ਨੇ ਵੀ ਜਿਹੜਾ ਇੱਕ ਨਵਾਂ ਆਰਟੀਕਲ ਜਿਹੜਾ ਇਸ ਬਾਰੇ ਦੱਸਿਆ ਆ ਵੀ ਜਿਹੜੇ ਇੰਡੀਅਨ ਸਰਕਾਰ ਦੀ ਇੰਟੈਲੀਜੈਂਸ ਏਜੰਸੀ ਆ ਰॉ ਦਾ ਜਿਹੜਾ ਵਿੰਗ ਆ ਉਹ ਪਲਾਨ ਕਰਦਾ ਆ ਅਸੈਸੀਨੇਸ਼ਨਸ ਨੂੰ ਟਾਰਗੇਟ ਕਰ ਰਿਹਾ ਆ ਸਿੱਖ ਤੇ ਜਿਹੜੇ ਕਸ਼ਮੀਰੀ ਐਕਟਿਵਿਸਟ ਆ, ਖਾਸ ਕਰਕੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ
ਰਹਿ ਰਹੇ ਆ। ਸੋ ਇੰਟਰਸੈਪਟ ਨੇ ਜਿਹੜਾ ਇਹ ਜਿਹੜਾ ਕੀਤਾ ਆ, ਉਹਨਾਂ ਨੇ ਕਿਹਾ ਵੀ ਜਿਹੜੀ ਇੱਕ ਸੀਕ੍ਰੇਟ ਇੰਟੈਲੀਜੈਂਸ ਅਸੈਸਮੈਂਟ ਉਹਨਾਂ ਨੂੰ ਪਤਾ ਲੱਗੀ ਆ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਨਵਾਂ ਜਿਹੜਾ ਆਰਟੀਕਲ ਛਾਪਿਆ ਹੈ ਵੀ ਇੰਡੀਆ ਦੇ ਜਿਹੜੇ ਡੈਥ ਸਕੁਆਡ ਆ ਬਹੁਤ ਬਾਹਰ ਘੁੰਮ ਰਹੇ ਆ। ਹੁਣ ਇਹ ਵੀ ਜਿਹੜੀ ਚੀਜ਼ ਹਰਜੋਤ ਸਿੰਘ ਜੀ, ਇਸ ਪੂਰੇ ਮਾਮਲੇ ਦੇ ਵਿੱਚ ਇਸ ਨੂੰ ਇਸ ਐਂਗਲ ਤੋਂ ਵੀ ਜ਼ਰੂਰ ਦੇਖਣਾ ਚਾਹੀਦਾ ਆ। ਜਿੱਦਾਂ FBI ਨੇ ਵਾਰਨ ਤਾਂ ਕੀਤਾ ਹੀ ਸੀਗਾ ਸਿੱਖਾਂ ਨੂੰ ਵੀ ਭਾਈ ਤੁਹਾਡੇ ਉਲਟ ਜਿਹੜੇ ਡੈਥ ਥ੍ਰੈਟ ਆ ਰਹੇ ਹੈਗੇ ਆ। ਜਦੋਂ ਕੈਨੇਡੀਅਨ ਹਰਦੀਪ ਸਿੰਘ ਨਿੱਜਰ ਹੋਣਾ ਦਾ ਕਤਲ ਹੋਇਆ ਸੀ, ਉਸ ਤੋਂ ਬਾਅਦ ਦੇ ਵਿੱਚ ਤੇ ਹੁਣ ਇੱਕ ਚੀਜ਼ ਇਹ ਦੇਖਣੀ ਹੋਣੀ ਆ ਵੀ ਬਹੁਤ ਸਾਰੇ ਜਿਹੜੇ ਗੈਂਗਸਟਰ ਆ ਨਾ, ਜਿਹੜੇ ਸੋ ਜੀ ਕਾਲਡ ਗੈਂਗਸਟਰ ਆ, ਉਹ ਇਸ ਟਾਈਮ ਬਾਹਰਲੇ ਮੁਲਕਾਂ ਦੇ ਵਿੱਚ ਰਹਿਣ ਬਸੇਰਾ ਬਣਾਈ ਬੈਠੇ ਆ। ਉੱਥੇ ਪੁਲਿਸ ਦੀ ਮਦਦ ਦੇ ਨਾਲ ਕਿਸ ਤਰੀਕੇ ਦੇ ਨਾਲ ਜਿਨ੍ਹਾਂ ਨੂੰ ਰੋਕ ਆ, ਜਿਹੜੇ ਲੋੜੀਂਦੇ ਆ ਵੱਖ-ਵੱਖ ਕੇਸਾਂ ਦੇ ਵਿੱਚ, ਉਹ ਤਾਂ ਅਮਰੀਕਾ ਦੇ ਵਿੱਚ ਜਹਾਜ਼ਾਂ ਤੇ ਚੜ੍ਹ ਕੇ ਦੇਖੋ ਆਸਾਨੀ ਦੇ ਨਾਲ ਪਹੁੰਚ ਰਹੇ ਆ। ਜਿਹੜੇ ਇੰਤਜ਼ਾਰ ਕਰ ਰਹੇ ਆ ਜਾਂ ਕਿਸੇ ਦਾ ਨਾਂ ਕਿਸੇ ਨਾਲ ਮੈਚ ਕਰ ਜਾਂਦਾ, ਉਹਨਾਂ ਨੂੰ ਕਿੰਨੀ ਖੱਜਲ ਖੁਆਰੀ ਹੁੰਦੀ ਆ। ਸੋ ਉਹ ਹੋ ਸਕਦਾ ਆ ਹਰਜੋਤ ਸਿੰਘ ਜੀ ਵੀ ਇਹ ਜਿਹੜੇ ਸੋ ਕਾਲਡ ਹੁਣ ਗੈਂਗਸਟਰਸ ਆ, ਉਹਨਾਂ ਤੋਂ ਇਹੀ ਕੰਮ ਕਰਵਾਉਣ ਦੇ ਲਈ ਉਹਨਾਂ ਨੇ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਉਹ ਛੱਡੇ ਹੋਣ। ਇਹ ਇਸ ਤੋਂ ਆਪਾਂ ਅੱਖਾਂ ਜਿਹੜੀਆਂ ਉਹ ਨਹੀਂ ਮੀਟ ਸਕਦੇ। ਕੋਈ ਇਹ ਦੇਖੋ ਆਪਣੇ ਕੋਲ ਇਸ ਚੀਜ਼ ਦੀ ਕੋਈ ਇਹ ਤਾਂ ਨਹੀਂ ਆ, ਪਰ ਆਪਾਂ ਨੂੰ ਪਤਾ ਆ ਵੀ ਐਕਟੀਵਿਟੀ ਕਿੰਨੀ ਜ਼ਿਆਦਾ ਜਿਹੜੀ ਉਹ ਵਧੀ ਪਈ ਆ। ਵੱਖ-ਵੱਖ ਗੈਂਗਸਟਰਸ ਦੇ ਨਾਲ ਜੁੜੇ ਹੋਏ ਜਿਹੜੇ ਉੱਥੋਂ ਦੇ ਗੈਂਗਸ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਆ, ਉਹਨਾਂ ਦੀ ਅਕਸਰ ਇੱਥੇ ਜਿਹੜੀ ਚਰਚਾ ਆ ਉਹ ਸੁਣੀ ਜਾਂਦੀ ਹੈ। ਕਦੀ ਕਹਿੰਦੇ ਵੀ ਉਹ ਇੱਥੇ ਦਿਸ ਗਏ ਆ, ਕਦੀ ਕਹਿੰਦੇ ਆ ਵੀ ਉੱਥੇ ਦਿਸਿਆ ਆ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਚੱਲ ਰਹੀਆਂ ਆ ਤੇ ਜਿਸ ਤੇਜ਼ੀ ਦੇ ਨਾਲ ਹੁਣ ਅਮਰੀਕਾ ਦੇ ਵਿੱਚ ਜਿਹੜੇ ਇੰਡੀਅਨ ਜਿਹੜੇ ਡੈਥ ਸਕੁਆਡਸ ਕਹਿ ਲਓ ਜਾਂ ਜਿਹੜੇ ਏਜੰਟਸ ਆ ਉਹਨਾਂ ਦੇ ਉਹ ਐਕਟਿਵ ਹੋਏ ਆ, ਉਹ ਦੇਖਣ ਵਾਲੀ ਗੱਲ ਆ। ਯਾਦ ਹੋਣਾ ਹਰਜੋਤ ਸਿੰਘ ਜੀ, ਰੀਸੈਂਟਲੀ ਹਰਦੀਪ ਸਿੰਘ ਨਿੱਜਰ ਹੋਣਾ ਦੇ ਕਤਲ ਤੋਂ ਬਾਅਦ ਚ ਸਟਾਕਟਨ ਤੋਂ ਆਪਣੇ ਸਾਹਮਣੇ ਖਬਰ ਆਈ ਸੀ ਵੀ ਕਿਸ ਤਰੀਕੇ ਜੀ ਦੇ ਨਾਲ ਭਾਰਤੀ ਜਿਹੜਾ ਡਿਪਲੋਮੈਟ ਆ ਇੱਕ ਉਹਨਾਂ ਦੇ ਨਾਲ ਜੁੜਿਆ ਹੋਇਆ ਜਿਹੜਾ ਬੰਦਾ ਆ, ਉਹ ਉੱਥੇ ਆਇਆ। ਉਹ ਉਹਨਾਂ ਨੂੰ ਜਿਹੜਾ ਉਹ ਪੁੱਛ ਰਿਹਾ ਸੀ ਕਿੱਦਾਂ ਆ, ਕਿਵੇਂ ਆ, ਵੀ ਤੁਹਾਨੂੰ ਅਸੀਂ ਵੀਜ਼ੇ ਦੇ ਦਾਂਗੇ, ਤੁਹਾਨੂੰ ਆਹ ਕਰ ਦਾਂਗੇ ਤੇ ਤੁਸੀਂ ਜਿਹੜਾ ਖਾਲਿਸਤਾਨ ਦਾ ਝੰਡਾ ਜਿਹੜਾ ਉੱਥੋਂ ਲਾਹ ਦਿਓ, ਤੁਸੀਂ ਇਹਦੀ ਗੱਲ ਕਰਨੀ ਬੰਦ ਕਰ ਦਿਓ। ਸੋ ਇਦਾਂ ਦੇ ਬਹੁਤ ਸਾਰੇ ਜਿਹੜੇ ਪੱਗਾਂ 'ਚ ਸਿਰ ਫਸਾ ਕੇ ਬੈਠੇ ਨੇ ਲੋਕ ਨਾ, ਉਹ ਵੀ ਇਦਾਂ ਦੀਆਂ ਗੱਲਾਂ ਜਿਹੜੀਆਂ ਇੱਥੇ ਤੁਹਾਨੂੰ ਕਰਦੇ ਜਿਹੜੇ ਉਹ ਸੁਣਨਗੇ ਵੀ ਭਾਈ ਇੱਥੇ ਇਹ ਕੁਛ ਤੁਸੀਂ ਆਪਣੀ ਵੱਖਰੀ ਰਾਜ ਦੀ, ਵੱਖਰੀ ਹੋਂਦ ਦੀ ਜਾਂ ਆਪਣੇ ਜਸਟਿਸ ਦੀ ਗੱਲ ਕਰਨੀ ਆ, ਇਨਸਾਫ ਦੀ ਗੱਲ ਕਰਨੀ ਆ ਜਾਂ ਆਪਣੇ ਹੱਕਾਂ ਦੀ ਗੱਲ ਕਰਨੀ ਜਿਹੜੀ ਉਹ ਤੁਸੀਂ ਬੰਦ ਕਰ ਦਿਓ। ਇੱਥੇ ਬਥੇਰੇ ਜਿਹੜੇ ਤੁਹਾਨੂੰ ਉਸ ਤਰੀਕੇ ਦੇ ਉਹ ਉਹਨਾਂ ਤਾਰਾਂ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਆ ਤੁਹਾਨੂੰ ਮਿਲਣਗੇ। ਤੁਹਾਨੂੰ ਪਛਾਣਨ ਦੀ ਹੁਣ ਜ਼ਰੂਰਤ ਆ ਕਿਹਨੂੰ ਕਿੱਥੇ ਤੁਸੀਂ ਸਮਾਂ ਦੇ ਰਹੇ ਆ, ਆਪਣੇ ਧਾਰਮਿਕ ਥਾਵਾਂ ਦੇ ਵਿੱਚ ਕਿਹਨੂੰ ਜਿਹੜੀ ਆ ਉਹ ਤੁਸੀਂ ਉੱਥੇ ਇੰਟਰਫੇਅਰ ਕਰਨ ਦੀ ਜਿਹੜੀ ਉਹ ਕੋਸ਼ਿਸ਼ਾਂ ਉਹਨਾਂ ਦੀਆਂ ਜਿਹੜੀਆਂ ਉਹ ਚੱਲ ਰਹੀਆਂ ਆ, ਇਹ ਦੇਖਣ ਵਾਲੀ ਜਿਹੜੀ ਗੱਲ ਆ। ਉਹਨਾਂ ਦਾ ਨੈਟਵਰਕ ਬਹੁਤ ਹੀ ਜ਼ਿਆਦਾ ਐਕਟਿਵ ਜਿਹੜਾ ਇਸ ਟਾਈਮ ਹੋਇਆ ਆ ਤੇ ਆਪਾਂ ਕਿਤੇ ਬਸ ਹੋਰ ਹੀ ਚੀਜ਼ਾਂ ਦੇ ਵਿੱਚ ਬਿਜ਼ੀ ਨਾ ਜਿਹੜੇ ਉਹ ਰਹਿ ਜਾਈਏ। ਆਪਾਂ ਨੂੰ ਇਹ ਵੀ ਦੇਖਣਾ ਪੈਣਾ ਵੀ ਉਹ ਕਿਸ ਤਰੀਕੇ ਦੇ ਨਾਲ ਘੁਸਪੈਠ ਕਰਕੇ ਤੇ ਤੁਹਾਨੂੰ ਜਿਹੜਾ ਉਹ ਬਦਨਾਮ ਕਰਨ ਦੀਆਂ ਜਿਹੜੀਆਂ ਉਹ ਕੋਸ਼ਿਸ਼ਾਂ ਵੀ ਜੀ ਕਰਨਗੇ। ਤੇ ਬਦਨਾਮ ਦੀ ਤਾਂ ਹੁਣ ਉਹ ਗੱਲ ਪਿੱਛੇ ਰਹਿ ਗਈ, ਹੁਣ ਤਾਂ ਮਰਨ ਮਾਰਨ ਤੱਕ ਜਿਹੜਾ ਆ ਉਹ ਜਾ ਰਿਹਾ ਹੈ। ਜੀ ਇੱਕ ਵਾਰੀ ਫੇਰ ਜਾਂਦੇ ਜਾਂਦੇ ਦੱਸਦੇ ਜਾਈਏ, ਅੱਜ ਦੁਨੀਆ ਦੀਆਂ ਸਾਰੀਆਂ ਹੀ ਮੇਜਰ ਨਿਊਜ਼ਪੇਪਰ, ਮੇਜਰ ਟੀਵੀ ਸਟੇਸ਼ਨਸ ਜੋ ਹੈਗੇ ਆ USA ਦੇ, ਉਹਨਾਂ ਦੀ ਮੇਨ ਖਬਰ ਆ ਭਾਈ ਗੁਰਪਤਵੰਤ ਸਿੰਘ ਪੰਨੂ ਜੋ ਸਿੱਖਸ ਫਾਰ ਜਸਟਿਸ ਦੇ ਲੀਗਲ ਕਾਉਂਸਲ ਹੈਗੇ ਆ, ਉਹਨਾਂ ਨੂੰ ਭਾਰਤ ਸਰਕਾਰ ਦੇ ਜੋ ਆਪਰੇਟਿਵਸ ਹੈਗੇ ਆ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਆ ਤੇ ਅਮਰੀਕਾ ਦੀ ਸਰਕਾਰ ਨੇ ਉਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈਗਾ ਆ। ਇਹਦੇ ਬਾਰੇ FBI ਤੇ ਜੋ ਨੈਸ਼ਨਲ ਸਿਕਿਉਰਿਟੀ ਦੇ ਦਫ਼ਤਰ ਵਿੱਚੋਂ ਆ, ਉਹ ਕੋਈ ਡਿਟੇਲ ਹਜੇ ਨਹੀਂ ਦੱਸ ਰਹੇ, ਪਰ ਉਹ ਕਹਿੰਦੇ ਵੀ ਇੰਡੀਆ ਦੇ ਵਿੱਚ ਇੰਡੀਅਨ ਗਵਰਨਮੈਂਟ ਦੇ ਨਾਲ ਜੋ ਹਾਈ ਲੈਵਲ ਦੇ ਆਫੀਸ਼ੀਅਲਸ ਆ, ਉਹਨਾਂ ਦੇ ਨਾਲ ਆਲਰੇਡੀ ਉਹਨੇ ਡਿਸਕਸ਼ਨ ਕਰ ਲਈ ਹੈਗੀ ਆ। ਇੱਕ ਬੰਦੇ ਨੂੰ ਨਿਊਯਾਰਕ ਦੇ ਵਿੱਚ ਇੰਡਾਈਟ ਵੀ ਕੀਤਾ ਗਿਆ ਆ। ਉਹ ਸਾਰੇ ਸੀਲ ਡਾਕੂਮੈਂਟ ਆ, ਉਹਨੂੰ ਹਜੇ ਤੱਕ ਅਨਸੀਲ ਗਵਰਨਮੈਂਟ ਕਹਿੰਦੇ ਨਹੀਂ ਕਰਨੀ ਜਦੋਂ ਤੱਕ ਭਾਈ ਹਰਦੀਪ ਸਿੰਘ ਨਿੱਜਰ ਹੋਣ ਵਾਲਾ ਕੈਨੇਡਾ ਵਾਲਾ ਕੇਸ ਨਹੀਂ ਸੈਟਲ ਹੋ ਜਾਂਦਾ। ਸੋ ਆਪਾਂ ਪੰਜਾਬੀ ਰੇਡੀਓ USA ਤੇ ਬਹੁਤ ਵਾਰ ਪਿਛਲੇ ਮਹੀਨਿਆਂ ਦੇ ਵਿੱਚ ਦੱਸਦੇ ਰਹੇ ਹਾਂ ਵੀ FBI ਦਾ ਇੱਕ ਸਪੈਸ਼ਲ ਆਫਿਸ ਆ ਜਿਹਦੇ ਵਿੱਚ ਤੁਸੀਂ ਕਦੇ ਵੀ ਰਿਪੋਰਟ ਕਰ ਸਕਦੇ ਆ ਜੇ ਤੁਹਾਨੂੰ ਕੋਈ ਥ੍ਰੈਟ ਕਰਦਾ ਹੈਗਾ, ਖਾਸ ਕਰਕੇ ਫੋਰਨ ਗਵਰਨਮੈਂਟ ਦਾ, ਕਿਸੇ ਬਾਹਰਲੀ ਸਰਕਾਰ ਦਾ ਜਾਂ ਉਹਨਾਂ ਦਾ ਕੋਈ ਨੁਮਾਇੰਦਾ ਜਾਂ ਉਹਨਾਂ ਦਾ ਕੋਈ ਪਿੱਠੂ ਤੁਹਾਨੂੰ ਕਿਸੇ ਤਰ੍ਹਾਂ ਕੋਈ ਥ੍ਰੈਟ ਕਰਦਾ ਆ ਇਨਡਾਇਰੈਕਟਲੀ ਜਾਂ ਡਾਇਰੈਕਟਲੀ,
ਕਿ ਤੁਸੀਂ FBI ਨੂੰ ਇਮੀਡੀਏਟਲੀ ਰਿਪੋਰਟ ਕਰੋ। ਇਸ ਟਾਈਮ ਉਹਦੇ ਨਾਲ ਐਕਟਿਵ ਨੇ, ਉਹ ਪੂਰੇ ਐਕਟਿਵ ਨੇ। ਤੁਹਾਨੂੰ ਅਮਰੀਕਨ ਸਿਟੀਜ਼ਨ ਨੂੰ ਕੋਈ ਵੀ ਖਤਰਾ ਬਾਹਰਲੇ ਮੁਲਕ ਦੇ ਕਿਸੇ ਏਜੰਟ ਤੋਂ ਤੁਹਾਨੂੰ ਆਉਂਦਾ ਆ, ਉਹ ਤੁਰੰਤ ਰਿਪੋਰਟ ਕਰੋ। ਇਹਨਾਂ ਨੇ ਉੱਦਾਂ ਬਾਅਦ 'ਚ ਜਿਹੜਾ ਉਹ ਨਹੀਂ ਆਉਣਾ। ਨਾਲੇ ਇਕੱਲਾ ਇਹੀ ਨਹੀਂ ਵੀ ਚਲੋ ਤੁਸੀਂ ਰਿਪੋਰਟ ਤਾਂ ਕਰਨਾ ਹੀ ਕਹਿਣਾ, ਆਪ ਵੀ ਐਕਟਿਵ ਜਿਹੜਾ ਤੁਸੀਂ ਰਹਿਣਾ। ਹਰ ਇੱਕ ਦੇ ਨਾਲ ਮੂੰਹ ਚੱਕ ਕੇ ਹਰ ਇੱਕ ਗੱਲ ਜਿਹੜੀ ਉਹ ਕਰਨੀ ਬੰਦਾ ਆ ਉਹ ਬੰਦ ਕੀਤੀ ਜਾਵੇ। ਦੇਖੋ ਜਿਹੜਾ ਭਰੋਸੇ ਵਾਲੇ ਜਿਹੜੇ ਲੋਕ ਆ, ਉੱਦਾਂ ਘੁਸਪੈਠ ਤੇ ਇਸੇ ਤਰੀਕੇ ਦੇ ਨਾਲ ਹੀ ਜਿਹੜੀ ਉਹ ਕੀਤੀ ਜਾਂਦੀ ਹੈਗੀ ਆ। ਸੋ ਹੁਣ ਇਹ ਤੁਹਾਨੂੰ ਜਿਹੜਾ ਉਹ ਦੇਖਣਾ ਪੈਣਾ ਆ ਵੀ ਕਿੱਦਾਂ ਆ। ਤੇ ਇਹ ਜਿਹੜੇ ਭਾਰਤੀ ਰਹਿਣਾ ਅਮਰੀਕਾ 'ਚ, ਖਾਣਾ ਅਮਰੀਕਾ ਦਾ, ਨਾਗਰਿਕ ਇੱਥੇ ਦੇ, ਤੇ ਗੱਲਾਂ ਕਰਨੀਆਂ ਆ ਜਿਹੜੀ ਆ ਇਸ ਟਾਈਮ ਇੱਦਾਂ ਵੀ ਭਾਈ ਇੰਡੀਆ ਵਾਲਿਆਂ ਨੇ ਆਹ ਕਰਤਾ, ਇੰਡੀਆ ਵਾਲਿਆਂ ਨੇ ਉਹ ਕਰਤਾ। ਉਹ ਦੇਖਿਆ ਸੀਗਾ ਵਰਲਡ ਕੱਪ ਦੇ ਵਿੱਚ, ਉੱਥੇ ਹੁਣ ਉਹਨਾਂ ਨੇ ਕੀ ਜਿਹੜਾ ਉਹ ਹੋਇਆ ਸੀਗਾ, ਟਰਾਈ ਤਾਂ ਉਹਨਾਂ ਨੇ ਬਥੇਰੀ ਕੀਤੀ। ਉਸ ਤਰੀਕੇ ਦੇ ਵਿੱਚ ਵੀ ਗੱਲ ਜਿਹੜੀ ਉਹ ਨਹੀਂ ਬਣਦੀ। ਬਾਕੀ ਤੁਸੀਂ ਆਪ ਜਿੰਨੇ ਵੀ ਇੱਥੇ ਰਹਿ ਰਹੇ ਆ, ਤੁਹਾਨੂੰ ਜਿਹੜਾ ਉਹ ਐਕਟਿਵ ਹੋਣਾ ਪੈਣਾ ਆ। ਜਿਸ ਤਰੀਕੇ ਦੇ ਨਾਲ ਉਹਨਾਂ ਦੀ ਐਕਟੀਵਿਟੀ ਵਧੀ ਆ, ਤੁਸੀਂ ਵੀ ਐਕਟਿਵ ਹੋਵੋ। ਇੱਦਾਂ ਦੇ ਜਿਹੜੇ ਘੁਸਪੈਠ ਕਰ ਰਹੇ ਆ ਜਾਂ ਜਿਹੜਾ ਤੁਹਾਨੂੰ ਸ਼ਰਾਰਤ ਕਰਕੇ ਤੰਗ ਪਰੇਸ਼ਾਨ ਕਰ ਰਹੇ ਆ, ਜਾਂ ਇੱਦਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਆ, ਉਹਨਾਂ ਨੂੰ ਤੁਹਾਨੂੰ ਰੋਕਣਾ ਚਾਹੀਦਾ ਤੇ ਉਹਦੇ ਪ੍ਰਤੀ ਜਿਹੜਾ ਅਲਰਟ ਤੁਹਾਨੂੰ ਰਹਿਣ ਦੀ ਜ਼ਰੂਰਤ ਹੈਗੀ ਆ। ਕੁਛ ਕੁ ਭਾਰਤ ਮਾਤਾ ਦੇ ਜਿਹੜੇ ਭਗਤ ਹੈਗੇ ਆ, ਉਹ ਬੜੇ ਕਮੈਂਟ ਪਾ ਰਹੇ ਆ ਆਪਣਾ ਜਿਹੜੇ ਪੰਜਾਬੀ ਜਿਹੜੇ USA ਦੀ ਫੇਸਬੁੱਕ ਤੇ YouTube ਚੈਨਲ ਦੇ ਉੱਤੇ ਵੀ 4th ਕਲਾਸ ਰੈਡੀਕਲ ਲਿੰਗੁਇਸਟਿਕ ਰੇਡੀਓ ਚੈਨਲ ਆ। ਅਸੀਂ ਆਪਣੇ ਕੋਲੋਂ ਕੋਈ ਨਿਊਜ਼ ਨਹੀਂ ਸੁਣਾ ਰਹੇ। ਇਹ ਜਿਹੜੀ ਨਿਊਜ਼ ਆ, ਅੱਜ ਦੀ ਦੁਨੀਆ ਦਾ ਹਰ ਇੱਕ ਮੇਜਰ ਨਿਊਜ਼ ਚੈਨਲ ਆ ਜਿਹੜਾ, ਚਾਹੇ ਉਹ BBC ਆ, ਵਾਲ ਸਟਰੀਟ ਜਰਨਲ ਆ, ਹੁਣ ਮੈਂ ਤੁਹਾਨੂੰ ਨਾਂ ਸਾਰਿਆਂ ਦੇ ਦੱਸਤੇ, ਰਿਊਟਰਸ, ਫਾਈਨੈਂਸ਼ੀਅਲ ਟਾਈਮਜ਼, ਨਿਊਜ਼ 10 ABC, ਮਿੰਟ, ਗਾਰਡੀਅਨ, ਤੁਹਾਡੇ ਇੰਡੀਆ ਦੇ ਨਿਊਜ਼ਪੇਪਰ ਦਾ ਹਿੰਦੂ, ਹਿੰਦੁਸਤਾਨ ਟਾਈਮਜ਼, ਟ੍ਰਿਬਿਊਨ, ਟੈਲੀਗ੍ਰਾਫ, ਇੰਡੀਪੈਂਡੈਂਟ, ਸਾਰਿਆਂ ਦੀ ਅੱਜ ਦੀ ਇਹ ਮੇਨ ਨਿਊਜ਼ ਆ। ਤੇ ਉਹੀ ਨਿਊਜ਼ ਜਿਹੜੀ ਆ ਆਪਾਂ ਐਗਜ਼ੈਕਟਲੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹੈਗੇ ਆ। ਤੇ ਇੱਕ ਵਾਰੀ ਫਿਰ ਜਿਹੜੇ ਇਦਾਂ ਦੇ ਬੰਦੇ ਆ ਨਾ, ਉਹਨਾਂ ਨੂੰ ਦੱਸਦੇ ਜਾਈਏ। ਜਿਹੜੇ ਸਿਕਿਉਰਿਟੀ ਨੈਸ਼ਨਲ ਦੇ ਹੈੱਡ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਇਹ ਚੀਜ਼ ਅਮਰੀਕਾ 'ਚ ਨਹੀਂ ਵਾਪਰਨ ਦੇਵਾਂਗੇ। ਕੈਨੇਡਾ 'ਚ ਬੇਸ਼ੱਕ ਦੀ ਜੋ ਮਰਜ਼ੀ ਹੋ ਗਿਆ, ਵੀ ਅਮਰੀਕਨ ਸਿਟੀਜ਼ਨ ਨੂੰ ਅਮਰੀਕਾ ਦੇ ਵਿੱਚ ਆ ਕੇ ਕਿਸੇ ਹੋਰ ਸਰਕਾਰ ਦਾ ਬੰਦਾ ਇੱਥੇ ਕਤਲ ਕਰਦਾ, ਇਹ ਅਸੀਂ ਵਾਪਰਨ ਨਹੀਂ ਦੇਵਾਂਗੇ। ਜੀ ਬਿਲਕੁਲ। ਸੋ ਹੁਣ ਆਪਾਂ ਲਵਾਂਗੇ ਜੀ ਇੱਕ ਬ੍ਰੇਕ ਤੋਂ ਬਾਅਦ ਦੇ ਵਿੱਚ ਅਮਰੀਕਾ ਦੀਆਂ ਜਿਹੜੀਆਂ ਹੋਰ ਖਬਰਾਂ, ਕੀ ਕੁਛ ਚੱਲ ਰਿਹਾ ਆ, ਉਸ ਬਾਰੇ ਜਿਹੜਾ ਆ ਉਹ ਤੁਹਾਨੂੰ ਦੱਸਾਂਗੇ। ਜੁੜੇ ਰਹਿਣਾ ਇੱਥੇ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਉੱਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫਿਰ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ। ਦੁਨੀਆ ਲੈਵਲ ਦੇ ਉੱਤੇ ਇਜ਼ਰਾਈਲ ਵਾਲੇ ਐਗਰੀ ਕਰ ਗਏ ਆ ਜੋ ਹੋਸਟੇਜ ਦੀ ਡੀਲ ਨੂੰ ਲੈ ਕੇ ਹਮਾਸ ਦੇ ਨਾਲ 50 ਦੇ ਕਰੀਬ ਜੋ ਬੱਚੇ ਤੇ ਬੀਬੀਆਂ ਆ ਉਹਨਾਂ ਨੂੰ ਛੱਡਿਆ ਜਾਊਗਾ ਹਮਾਸ ਵੱਲੋਂ, ਤੇ 4 ਦਿਨਾਂ ਦਾ ਜਿਹੜਾ ਸਮਾਂ ਦਿੱਤਾ ਗਿਆ ਜਿਹਦੇ ਵਿੱਚ ਜੋ ਉਹਨਾਂ ਨੂੰ ਏਡ ਚਾਹੀਦੀ ਆ ਗਾਜ਼ਾ ਏਰੀਏ ਦੇ ਵਿੱਚ ਫੂਡ ਦੀ, ਦਵਾਈਆਂ ਦੀ, ਉਹ ਭੇਜੀ ਜਾ ਸਕੇ। ਪਲੱਸ 150 ਤੋਂ ਵੱਧ ਜਿਹੜੇ ਪੈਲਸਤੀਨੀਅਨ ਪ੍ਰਿਜ਼ਨਰਸ ਹੈਗੇ ਆ ਇਜ਼ਰਾਈਲ ਦੀਆਂ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਛੱਡਿਆ ਜਾਊਗਾ। ਤੇ ਨਾਲ ਦੀ ਨਾਲ ਉਹਨਾਂ ਨੇ 300 ਦੇ ਕਰੀਬ ਜਿਹੜੇ ਪੈਲਸਤੀਨੀਅਨ ਪ੍ਰਿਜ਼ਨਰਸ ਹੋਰ ਹੈਗੇ ਆ ਉਹਨਾਂ ਦੀ ਲਿਸਟ ਵੀ ਜਾਰੀ ਕੀਤੀ ਹੈਗੀ ਆ। ਲਗਭਗ 17 ਲੱਖ ਲੋਕ ਇਸ ਟਾਈਮ ਡਿਸਪਲੇਸ ਆ ਗਾਜ਼ਾ ਦੇ ਵਿੱਚ ਜਦੋਂ ਤੋਂ ਹੀ ਲੜਾਈ ਸ਼ੁਰੂ ਹੈਗੀ ਆ। 50% ਬਿਲਡਿੰਗਸ ਜਿਹੜੀਆਂ ਗਾਜ਼ਾ ਦੇ ਵਿੱਚ ਆ ਉਹ ਇੱਕ ਤਰ੍ਹਾਂ ਦੇ ਨਾਲ ਗਰਾਊਂਡ ਲੈਵਲ ਤੇ
ਫਲੈਟ ਹੋ ਚੁੱਕੀਆਂ ਹੈਗੀਆਂ। ਸੋ ਸਿਚੁਏਸ਼ਨ ਬਹੁਤ ਬੈਡ ਆ। 13,000 ਤੋਂ ਵੱਧ ਲੋਕ ਗਾਜ਼ਾ ਪੈਲਸਤੀਨੀਅਨ ਵਾਲੇ ਏਰੀਏ 'ਚ ਮਾਰੇ ਜਾ ਚੁੱਕੇ ਆ। 1200-1300 ਦੇ ਕਰੀਬ ਇਜ਼ਰਾਈਲ ਵਾਲੇ ਪਾਸੇ ਜਿਹੜੇ ਆ ਮਾਰੇ ਜਾ ਚੁੱਕੇ ਆ। ਨਾਰਵੇਜੀਅਨ ਰਿਫਿਊਜੀ ਜੋ ਕੌਂਸਲ ਆ, ਉਹਨਾਂ ਨੇ ਇਹ ਕਿਹਾ ਵੀ ਜੇ 4 ਦਿਨਾਂ ਦਾ ਜਿਹੜਾ ਸਮਾਂ ਹੈ ਬਹੁਤ ਘੱਟ ਸਮਾਂ ਹੈਗਾ, ਇਹਦੇ ਵਿੱਚ ਇੰਨਾ ਜਿਹੜਾ ਪਾਣੀ, ਫੂਡ, ਦਵਾਈਆਂ ਇਹ ਨਹੀਂ ਜੋ ਆ ਪਹੁੰਚਾਈਆਂ ਜਾ ਸਕਦੀਆਂ ਹੈਗੀਆਂ। ਰਾਈਟ ਨਾਓ ਯੂਨੀਸੈਫ ਦੇ ਜੋ ਚੀਫ ਆ, ਉਹਨਾਂ ਨੇ ਇਹ ਕਿਹਾ ਆ ਵੀ ਗਾਜ਼ਾ ਦੁਨੀਆ ਦੇ ਵਿੱਚ ਜੇ ਵਰਲਡ ਲੈਵਲ ਤੇ ਦੇਖਿਆ ਜਾਵੇ ਸਭ ਤੋਂ ਖਤਰਨਾਕ ਪਲੇਸ ਆ ਬੱਚਿਆਂ ਦੇ ਲਈ। ਐਗਜ਼ੈਕਟਲੀ 5311 ਜਿਹੜੇ ਆ 5311 ਜੋ ਪੈਲਸਤੀਨੀਅਨ ਬੱਚੇ ਆ ਉਹ 46 ਦਿਨਾਂ ਦੇ ਵਿੱਚ ਮਾਰੇ ਜਾ ਚੁੱਕੇ ਹੈਗੇ। ਜੀ ਬਿਲਕੁਲ। ਸੋ ਹਾਲਾਤ ਜਿਹੜੇ ਉਹ ਮਾੜੇ ਆ। 4 ਕੁ ਦਿਨ ਦਾ ਜਿਹੜਾ ਇਹ ਪੌਜ਼ ਇਸ ਦੇ ਵਿੱਚ ਹੋਣ ਨਾਲ ਕਿੰਨੀ ਕੁ ਹਿਊਮੈਨਿਟੇਰੀਅਨ ਏਡ ਉੱਥੇ ਜਾਊਗੀ, ਇਹ ਦੇਖਣ ਵਾਲੀ ਗੱਲ ਆ। ਉਹ ਕਹਿ ਰਹੇ ਆ ਵੀ 300 ਟਰੱਕ ਰੋਜ਼ਾਨਾ ਜਿਹੜਾ ਆ ਰਾਫਾ ਬਾਰਡਰ ਹੈਗਾ ਆ ਉਸ ਤੋਂ ਇਜਿਪਟ ਵਾਲੇ ਪਾਸੋਂ, ਮਿਸਰ ਵਾਲੇ ਪਾਸੋਂ ਗਾਜ਼ਾ ਦੇ ਵਿੱਚ ਜਾਂਦਾ ਜਿਹੜਾ ਉਹ ਰਹੇ। ਸੋ ਇਹ ਇੱਕ ਵੱਡੀ ਜਿਹੜੀ ਆ ਗੱਲ ਜਿਹੜੀ ਉਹਨਾਂ ਨੇ ਆਖੀ ਆ। ਇਜ਼ਰਾਈਲ ਵਾਲਿਆਂ ਨੇ ਇਹ ਵੀ ਆਖਿਆ ਵੀ ਜੇ ਤੁਸੀਂ 10-10 ਕਰਕੇ ਹੋਰ ਛੱਡਦੇ ਜਾਂਦੇ ਆ, 10 ਹੌਸਟੇਜਸ ਦੇ ਬਦਲੇ ਇੱਕ ਦਿਨ ਹੋਰ ਜਿਹੜਾ ਸੀਜ਼ ਫਾਇਰ ਆ ਜਾਂ ਇਹ ਪੌਜ਼ ਆ ਲੜਾਈ ਦੇ ਵਿੱਚ ਜਿਹੜਾ ਥੋੜੇ ਚਿਰ ਦੇ ਲਈ ਰੁਕਿਆ ਆ ਕੰਮ, ਉਸ ਨੂੰ ਵਧਾਇਆ ਜਾ ਸਕਦਾ ਆ। ਨੇਤਨਯਾਹੂ ਤੇ ਉਹਨਾਂ ਦੀ ਸਰਕਾਰ ਉੱਤੇ ਅੰਦਰੂਨੀ ਦਬਾਅ ਬਹੁਤ ਜ਼ਿਆਦਾ ਸੀਗਾ, ਖਾਸ ਕਰਕੇ ਪੀੜਤ ਜਿਹੜੇ ਆ ਉਹਨਾਂ ਦੇ ਪਰਿਵਾਰਾਂ ਦੁਆਰਾ, ਵੀ ਭਾਈ ਤੁਸੀਂ ਅੰਨ੍ਹੇਵਾਹ ਬੰਬ ਸਿੱਟੀ ਜਾ ਰਹੇ ਆ, ਤੁਹਾਨੂੰ ਤੇ ਵੀ ਨਹੀਂ ਪਤਾ ਵੀ ਸਾਡੇ ਜਿਹੜੇ ਪਿਆਰੇ ਆ ਉਹ ਹੈ ਕਿੱਥੇ ਆ, ਕਿਤੇ ਤੁਹਾਡੀਆਂ ਬੰਬਾਂ ਦੇ ਨਾਲ ਹੀ ਜਿਹੜਾ ਆ ਉਹ ਨਾ ਮਰ ਰਹੇ ਹੋਣ। ਸੋ ਇਸ ਲਈ ਉਹਨਾਂ ਦੇ ਉੱਤੇ ਦਬਾਅ ਸੀਗਾ ਵੀ ਭਾਈ ਉਹਨਾਂ ਨੂੰ ਛਡਵਾਉਣ ਦੇ ਲਈ ਤੁਹਾਨੂੰ ਕੁਛ ਨਾ ਕੁਛ ਕੀਤਾ ਜਿਹੜਾ ਉਹ ਜਾਵੇ। ਕਤਰ ਨੇ ਇਹ ਆਖਿਆ ਆ ਵੀ ਭਾਈ ਜੇ ਇਹ ਜਿਹੜਾ 4 ਦਿਨ ਦੀ ਇਹ ਪੌਜ਼ ਆ, ਇਸ ਨੂੰ ਅੱਗੇ ਲੰਬਿਆਂ ਵੀ ਜਿਹੜਾ ਉਹ ਵਧਾਇਆ ਜਾ ਸਕਦਾ ਆ। ਐਕਸਟੈਂਸ਼ਨ ਦੀ ਜਿਹੜੀ ਗੁੰਜਾਇਸ਼ ਆ ਉਹਨਾਂ ਨੇ ਇਸ ਵਿੱਚ ਰੱਖੀ ਹੈਗੀ ਆ। ਸੋ ਕਤਰ ਜਿਹੜਾ ਮੇਨ ਸੂਤਰਧਾਰ ਸੀਗਾ ਇਹਨਾਂ ਦੋਨਾਂ ਦੇ ਵਿੱਚ ਗੱਲਬਾਤ ਕਰਾਉਣ ਦੇ ਲਈ, ਹਮਾਸ ਦੇ ਵਿੱਚ ਤੇ ਇਜ਼ਰਾਈਲੀ ਜਿਹੜੀ ਸਰਕਾਰ ਆ ਉਸ ਦੇ ਜਿਹੜਾ ਉਹ ਦਰਮਿਆਨ ਉਹਨਾਂ ਨੇ ਗੱਲਬਾਤ ਕਰਵਾਈ ਹੈਗੀ ਆ। ਸੋ ਹੁਣ ਅੱਗੇ ਹੋਰ ਕੀ ਬਣੂਗਾ ਇਹ ਦੇਖਣ ਵਾਲੀ ਗੱਲ ਆ। ਇੱਕ ਸਾਬਕਾ ਓਬਾਮਾ ਪ੍ਰਸ਼ਾਸਨ ਦਾ ਜਿਹੜਾ ਐਡਵਾਈਜ਼ਰ ਆ ਉਹ ਇੱਕ ਇਸਲਾਮੋਫੋਬਿਕ ਰੈਂਟ ਕਹਿੰਦੇ ਕਰਦਾ ਨਜ਼ਰ ਆਇਆ। ਉਹਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਗਈ। ਸਟੂਅਰਟ ਸੈਲਡੋਵਿਟਸ ਉਸਦਾ ਜਿਹੜਾ ਨਾਮ ਆ, ਇਹ ਸਾਬਕਾ ਡਿਪਟੀ ਡਾਇਰੈਕਟਰ ਰਿਹਾ ਆ US ਦੇ ਡਿਪਾਰਟਮੈਂਟ ਆਫ ਸਟੇਟ ਦਾ ਆਫਿਸ ਆਫ ਇਜ਼ਰਾਈਲ ਤੇ ਪੈਲਸਟੀਨੀ ਅਫੇਅਰ ਦੇ ਵਿੱਚ। ਇਹ ਰੈਂਟ ਦੇ ਵਿੱਚ ਉਹ ਕਹਿ ਰਿਹਾ ਸੀਗਾ ਵੀ ਹੋਰ ਵੀ ਜ਼ਿਆਦਾ ਜਿਹੜੇ ਪੈਲਸਤੀਨੀ ਨਿਆਣੇ ਆ, ਕਿਡਸ ਆ, ਉਹ ਮਰਨੇ ਚਾਹੀਦੇ ਹੈਗੇ ਆ। ਕਹਿੰਦੇ ਵੀ 4000 ਜਿਹੜੇ ਹੋਰ ਵੀ ਮਾਰ ਦਈਏ ਤਾਂ ਉਹ ਵੀ ਇਨਫ ਨਹੀਂ ਹੋਊਗਾ। ਸੋ ਇਹ ਇੱਕ ਫੂਡ ਟਰੱਕ ਦੇ ਬਾਹਰ ਖੜ ਕੇ ਜਿਹੜਾ ਆ ਉਹ ਬੋਲਦਾ ਹੋਇਆ ਨਜ਼ਰ ਜਿਹੜਾ ਉਹ ਆ ਰਿਹਾ ਸੀਗਾ। ਸੋ ਇਹ ਚੀਜ਼ ਜਿਹੜੀ ਉਹ ਵਾਪਰੀ ਆ। ਇਜ਼ਰਾਈਲ ਕਹਿੰਦੇ ਆ ਉਹ ਕਹਿੰਦੇ ਸੌਰੀ ਜਿਹੜੇ ਗਾਜ਼ਾ ਦਾ ਮੈਡੀਕਲ ਆਫਿਸ ਵਾਲੇ ਉਹ ਕਹਿ ਰਹੇ ਆ ਵੀ ਇਜ਼ਰਾਈਲ ਅਜੇ ਵੀ ਕ੍ਰਾਈਮ ਕਮਿਟ ਕਰ ਰਿਹਾ ਆ। ਜਿਹੜੇ ਇੰਡੋਨੇਸ਼ੀਅਨ ਤੇ ਅਲ ਸ਼ਿਫਾ ਹਸਪਤਾਲਸ ਆ ਉਹਨਾਂ ਦੀ ਜਿਹੜਾ ਘੇਰਾਬੰਦੀ ਕਰਕੇ ਤੇ ਉੱਥੇ ਲੋਕਾਂ ਨੂੰ ਜਿਹੜਾ ਪਰੇਸ਼ਾਨ ਕਹਿੰਦੇ ਕੀਤਾ ਜਾ ਰਿਹਾ। ਉੱਥੋਂ ਦੇ ਹਸਪਤਾਲ ਦੇ ਜਿਹੜੇ ਕੰਮ ਕਰ ਰਹੇ ਆਫਿਸ ਵਾਲੇ ਉਹਨਾਂ ਨੇ ਇਸ ਦੇ ਵਿੱਚ ਦੱਸਿਆ ਹੈਗਾ ਆ। UK ਦੇ ਜਿਹੜੇ ਫਾਈਨੈਂਸ ਮਿਨਿਸਟਰ ਆ ਉਹ ਅਰਬ ਤੇ ਇਸਲਾਮਿਕ ਕੰਟਰੀਜ਼ ਦੇ ਆਪਣੇ ਕਾਊਂਟਰ ਪਾਰਟਸ ਦੇ ਨਾਲ ਕਹਿੰਦੇ ਆ ਵੀ ਮਿਲਣ ਜਾ ਰਹੇ ਆ। ਸਾਬਕਾ ਪ੍ਰਧਾਨ ਮੰਤਰੀ ਤੇ ਮੌਜੂਦਾ ਫਾਈਨੈਂਸ ਮਿਨਿਸਟਰ ਆਈ ਥਿੰਕ ਡੇਵਿਡ ਕੈਮਰੂਨ ਉੱਥੋਂ ਦੇ UK ਦੇ, ਉਹ ਕਹਿੰਦੇ ਲੰਡਨ ਦੇ ਵਿੱਚ ਇਹਨਾਂ ਦੇ ਨਾਲ ਮੀਟਿੰਗ ਕਰਨਗੇ। ਹਿਊਮੈਨਿਟੇਰੀਅਨ ਟਰੂਸ ਡੀਲ ਆ ਉਸ ਨੂੰ ਲੈ ਕੇ। ਸੋ ਹੁਣ ਦੇਖੋ ਅੱਗੇ ਕੀ ਜਿਹੜਾ ਆ ਉਹ ਹੁੰਦਾ ਆ, ਪਰ ਕੁਛ ਰਾਹਤ ਕੁਛ ਚਿਰ ਦੇ ਲਈ, ਕੁਛ ਦਿਨਾਂ ਦੇ ਲਈ ਰਾਹਤ ਜਿਹੜੀ ਆ ਉਹ ਸ਼ਾਇਦ ਇਸ ਵਿੱਚ ਹੁਣ ਮਿਲੇ। ਬਹੁਤ ਜ਼ਿਆਦਾ ਇਸ ਟਾਈਮ ਕਤਲੋਗਾਰਤਾ ਉਹ ਹੋ ਚੁੱਕੀ ਆ। ਜੀ, ਅਗਲੀ ਖਬਰ ਅਰਜਨਟੀਨਾ ਤੋਂ ਆ ਰਹੀ ਹੈ। ਅਰਜਨਟੀਨਾ ਦੇ ਨਵੇਂ ਚੁਣੇ ਹੋਏ ਲੀਡਰ ਮਿਲੇਈ ਜੋ ਹੈਗੇ ਆ, ਹਾਵੀਅਰ ਮਿਲੇਈ, ਉਹਨਾਂ ਨੇ ਇਹ ਕਿਹਾ ਆ ਵੀ ਸਾਨੂੰ ਬਹੁਤ ਜ਼ਿਆਦਾ ਜਿਹੜਾ ਆ ਕੱਟ ਕਰਨਾ ਪਊਗਾ ਗਵਰਨਮੈਂਟ ਸਪੈਂਡਿੰਗ ਦੇ ਵਿੱਚ। ਕਹਿੰਦੇ ਵੀ ਸਾਡੇ ਕੋਲ ਕੋਈ ਪੈਸਾ ਨਹੀਂ, ਦੇयर ਇਜ਼ ਨੋ ਮਨੀ, ਦੇयर ਇਜ਼ ਨੋ ਮਨੀ। ਇਹ ਉਹਨਾਂ ਨੇ ਉੱਥੇ ਦਾ ਜਿਹੜਾ ਮੀਡੀਆ ਆ ਉਹਨਾਂ ਨੂੰ ਦੱਸਿਆ ਹੈਗਾ ਆ।
ਦਸੰਬਰ 10 ਨੂੰ ਜੋ ਹਾਵੀਅਰ ਮਿਲੇ ਆ ਉਹ ਉਸ ਆਫਿਸ ਨੂੰ ਟੇਕ ਓਵਰ ਕਰਨਗੇ। ਕਹਿੰਦੇ ਵੀ ਜੋ ਸਿਚੁਏਸ਼ਨ ਆ, ਹਾਲਾਂਕਿ ਖੁਦ ਉਹ ਇਕੋਨੋਮਿਸਟ ਆ, ਕਹਿੰਦੇ ਵੀ ਹਾਈਪਰ ਇਨਫਲੇਸ਼ਨ ਹੋਣ ਜਾ ਰਹੀ ਆ। 95% ਪਾਵਰਟੀ ਆ ਅਰਜਨਟੀਨਾ ਚ ਰਾਈਟ ਨਾਓ। 70 ਤੋਂ 80% ਲੋਕ ਹੋਮਲੈਸ ਹੋਣਗੇ। ਅਰਜਨਟੀਨਾ ਸਾਊਥ ਅਮਰੀਕਾ ਦਾ ਸੈਕੰਡ ਲਾਰਜੈਸਟ ਇਕੋਨਮੀ ਹੁੰਦਾ ਸੀ, ਜੋ ਇਨਫਲੇਸ਼ਨ ਨੂੰ ਫਾਈਟ ਕਰ ਰਿਹਾ, ਜਿਹੜੀ ਇਨਫਲੇਸ਼ਨ 143% ਤੇ ਆ। ਤੇ ਨੈਟ ਸੈਂਟਰਲ ਬੈਂਕ ਦੇ ਜੋ ਰਿਜ਼ਰਵਸ ਆ ਉਹ ਨੈਗੇਟਿਵ ਹੈਗੇ ਆ $10 ਬਿਲੀਅਨ ਦੇ। ਤੇ 2/5 ਜਿਹੜੀ ਪੋਪੂਲੇਸ਼ਨ ਆ ਉਹ ਪਾਵਰਟੀ ਦੇ ਵਿੱਚ ਆ ਤੇ ਰਿਸੈਸ਼ਨ ਉੱਥੇ ਪੂਰੀ ਤਰ੍ਹਾਂ ਆਉਣ ਦੇ ਲਈ ਲੂਮ ਕਰ ਰਿਹਾ ਹੈਗਾ ਆ। ਉਹਨਾਂ ਨੇ ਲੇਟਲੀ ਇੱਕ ਇਕੋਨਮੀ ਦਾ ਹੀ ਮਿਨਿਸਟਰ ਜੋ ਸੀ ਸਰਜੀਓ ਮਾਸਾ, ਉਸ ਨੂੰ ਇਲੈਕਸ਼ਨ ਦੇ ਵਿੱਚ ਹਰਾਇਆ ਹੈਗਾ ਆ। ਲਿਬਰਟੇਰੀਅਨ ਆ, ਹਾਵੀਅਰ ਮਿਲਈ ਜੋ ਹੈਗੇ ਆ। ਕੱਲ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਇੱਕ ਤਰ੍ਹਾਂ ਨਾਲ ਉਹਨੇ ਸਟੇਟਮੈਂਟ ਵੀ ਦਿੱਤੀ ਸੀ, ਹੋ ਸਕਦਾ ਵੀ ਅਸੀਂ ਆਪਣੀ ਜਿਹੜੀ ਕਰੰਸੀ ਆ ਪੈਸੋ ਉਸ ਨੂੰ ਬਦਲ ਕੇ ਡਾਲਰ ਦੇ ਵਿੱਚ, ਜਿਹੜੀ ਯੂਐਸ ਦਾ ਡਾਲਰ ਆ ਉਹਦੇ ਵਿੱਚ ਕਨਵਰਟ ਕਰ ਦਈਏ। ਪਰ ਸਿਚੁਏਸ਼ਨ ਅਰਜਨਟੀਨਾ ਦੀ ਇਸ ਟਾਈਮ ਬਹੁਤ ਬੈਡ ਆ। ਪਰ ਓਪਨਲੀ ਉਹਨਾਂ ਨੇ ਕਿਹਾ ਵੀ ਮੈਂ ਅਮਰੀਕਾ ਦੇ ਨਾਲ ਤੇ ਇਜ਼ਰਾਈਲ ਦੇ ਨਾਲ ਪੂਰੀ ਜਿਹੜੀ ਆ ਸਪੋਰਟ ਕਰਾਂਗੇ। ਸੋ ਹੁਣ ਦੇਖਦੇ ਆ ਅਮਰੀਕਾ ਵਾਲੇ ਇਸ ਡੁੱਬ ਰਹੇ ਨੇਸ਼ਨ ਨੂੰ ਕਿੰਨੀ ਜਿਹੜੀ ਸਪੋਰਟ ਕਰਦੇ ਹੈਗੇ ਜੀ। ਨਾਰਥ ਕੋਰੀਆ ਇਹ ਦਾਅਵਾ ਕਰ ਰਿਹਾ ਵੀ ਉਹਨਾਂ ਨੇ ਇੱਕ ਖੂਫੀਆ ਜਿਹੜਾ ਸੈਟਲਾਈਟ ਆ, ਸਪਾਈ ਸੈਟਲਾਈਟ ਆ, ਉਹ ਲਾਂਚ ਕੀਤਾ ਆ ਸਕਸੈਸਫੁਲੀ। ਬੀਤੇ ਦਿਨਾਂ ਦੇ ਵਿੱਚ ਨਾਰਥ ਕੋਰੀਆ ਦਾ ਕਿਮ ਯੋਂਗ ਉਨ ਰਸ਼ੀਅਨ ਵਲਾਦੀਮਿਰ ਪੁਤਿਨ ਨੂੰ ਮਿਲਣ ਗਿਆ ਸੀ, ਜਿੱਥੇ ਵਲਾਦੀਮਿਰ ਪੁਤਿਨ ਨੇ ਨਾਰਥ ਕੋਰੀਆ ਦੇ ਕੋਲੋਂ ਗੋਲੀਆਂ ਲਈਆਂ। ਉਸ ਦੇ ਬਦਲੇ ਨਾਰਥ ਕੋਰੀਆ ਨੇ ਕਿਹਾ ਸੀਗਾ ਵੀ ਉਸ ਨੂੰ ਜਿਹੜਾ ਸੈਟਲਾਈਟ ਲਾਂਚ ਦੀ ਜਿਹੜੀ ਟੈਕਨੋਲੋਜੀ ਆ ਜਾਂ ਉਸ ਵਿੱਚ ਮਦਦ ਰੂਸ ਤੋਂ ਜਿਹੜੀ ਉਹ ਮਿਲੀ ਆ। ਸਾਊਥ ਕੋਰੀਆ ਕਹਿੰਦੇ ਵੀ ਜਿਹੜਾ ਇੰਟਰ ਕੋਰੀਅਨ ਐਗਰੀਮੈਂਟ ਆ ਉਸ ਨੂੰ ਸਸਪੈਂਡ ਹੁਣ ਕਰ ਸਕਦਾ ਆ, ਤੇ ਕਹਿੰਦੇ ਵੀ ਇਹ ਹੁਣ ਦੁਬਾਰਾ ਏਰੀਅਲ ਸਰਵੇਲੈਂਸ ਨਾਰਥ ਕੋਰੀਆ ਦੀ ਕਰਨ ਜਾ ਰਿਹਾ ਹੈ। ਨਾਰਥ ਕੋਰੀਆ ਨੇ ਜਦ ਇਹ ਕਿਹਾ ਵੀ ਉਹ ਮਿਲਟਰੀ ਸਪਾਈ ਸੈਟਲਾਈਟ ਆ ਉਸ ਨੂੰ ਲਾਂਚ ਕਰਨ ਦੇ ਵਿੱਚ ਸਕਸੈਸਫੁਲ ਹੋਏ ਨੇ। ਯੂਨਾਈਟਿਡ ਨੇਸ਼ਨ ਦੇ ਦੁਆਰਾ ਜਿਹੜੇ ਉਹ ਬੈਨ ਲੱਗੇ ਆ ਤੇ ਉਹਨਾਂ ਬੈਨ ਦੀ ਵਾਇਓਲੇਸ਼ਨ ਦੇ ਤਹਿਤ ਸੋ ਹੁਣ ਸਾਊਥ ਕੋਰੀਆ ਵਾਲੇ ਵੀ ਤੇ ਨਾਰਥ ਕੋਰੀਆ ਵਾਲੇ ਵੀ ਇੱਕ ਦੂਜੇ ਦੇ ਮੁਲਕਾਂ ਦੇ ਉੱਤੇ ਦੂਰੋਂ ਪੁਲਾੜ ਦੇ ਵਿੱਚੋਂ ਜਿਹੜੀ ਆ ਉਹ ਨਜ਼ਰ ਜਿਹੜੀ ਆ ਉਹ ਰੱਖਣਗੇ। ਇਸ ਨਾਰਥ ਕੋਰੀਆ ਦੇ ਕਲੇਮ ਨੂੰ ਅਜੇ ਕਿਸੇ ਹੋਰ ਮੁਲਕ ਨੇ ਜਾਂ ਇੰਡੀਪੈਂਡੈਂਟਲੀ ਇਸ ਨੂੰ ਵੈਰੀਫਾਈ ਨਹੀਂ ਜਿਹੜਾ ਉਹ ਕੀਤਾ ਗਿਆ ਹੈਗਾ। ਪੈਂਟਾਗਨ ਕਹਿ ਰਿਹਾ ਵੀ ਅਸੀਂ ਇਸ ਲਾਂਚ ਦੀ ਸਕਸੈਸ ਨੂੰ ਲੈ ਕੇ ਵੀ ਇਹ ਵਾਕਿਆ ਸਫਲ ਹੋਇਆ ਹੈ ਜਾਂ ਨਹੀਂ, ਉਸ ਦੀ ਸਮੀਖਿਆ ਜਿਹੜੀ ਆ ਉਹ ਕਰ ਰਹੇ ਹੈਗੇ ਆ। ਜਾਪਾਨ ਦੇ ਦੁਆਰਾ ਵੀ ਕੋਈ ਕਨਫਰਮੇਸ਼ਨ ਨਹੀਂ ਆਈ ਹੈਗੀ ਵੀ ਨਾਰਥ ਕੋਰੀਆ ਦਾ ਜਿਹੜਾ ਸੈਟਲਾਈਟ ਆ ਉਹ ਆਰਬਿਟ ਦੇ ਵਿੱਚ ਐਂਟਰ ਕਰ ਚੁੱਕਾ ਆ ਜਾਂ ਨਹੀਂ। ਪਰ ਇਸ ਨਾਰਥ ਕੋਰੀਆ ਦੇ ਦਾਅਵੇ ਦੇ ਉੱਤੇ ਯੂਐਸ ਤੇ ਉਹਦੇ ਜਿਹੜੇ ਸਾਥੀਆਂ ਦੇ ਦੁਆਰਾ ਨਿੰਦਾ ਜਿਹੜੀ ਆ ਨਾਰਥ ਕੋਰੀਆ ਦੇ ਇਸ ਲਾਂਚ ਦੀ ਕੀਤੀ ਗਈ ਹੈਗੀ ਆ। ਇਹ ਜਿਹੜਾ ਹੁਣ ਮੰਨਿਆ ਜਾ ਰਿਹਾ ਵੀ ਜੇ ਨਾਰਥ ਕੋਰੀਆ ਵਾਕਿਆ ਹੀ ਸਫਲ ਰਿਹਾ ਆ ਸਪਾਈ ਸੈਟਲਾਈਟ ਨੂੰ ਲਾਂਚ ਕਰਨ ਦੇ ਵਿੱਚ, ਆਰਬਿਟ ਵਿੱਚ ਘੱਲਣ ਦੇ ਵਿੱਚ, ਇਹਦਾ ਮਤਲਬ ਆ ਵੀ ਮੁਲਕ ਦੀ ਜਿਹੜੀ ਮਿਜ਼ਾਈਲ ਟੈਕਨੋਲੋਜੀ ਆ ਉਹ ਹੋਰ ਵੀ ਜ਼ਿਆਦਾ ਪਹਿਲਾਂ ਨਾਲੋਂ ਜਿਹੜੀ ਆ ਬਿਹਤਰ ਹੋ ਚੁੱਕੀ ਆ ਤੇ ਸਪੇਸ ਬੇਸਡ ਸਰਵੇਲੈਂਸ ਸਿਸਟਮ ਉਹ ਐਸਟੈਬਲਿਸ਼ ਕਰ ਸਕਦੇ ਆ। ਇਹ ਨਾਰਥ ਕੋਰੀਆ ਦੇ ਲਈ ਪਹਿਲੀ ਵਾਰ ਹੋਊਗਾ ਜੇ ਅਸਲ ਦੇ ਵਿੱਚ ਇਹਨਾਂ ਦੇ ਦਾਅਵੇ ਵਿੱਚ ਸੱਚਾਈ ਹੋਵੇ ਵੀ ਉਹ ਮਿਲਟਰੀ ਸਪਾਈ ਸੈਟਲਾਈਟ ਨੂੰ ਅੰਤਰਿਕਸ਼ ਵਿੱਚ, ਪੁਲਾੜ ਵਿੱਚ ਕਾਮਯਾਬੀ ਨਾਲ ਘੱਲਣ 'ਚ ਕਾਮਯਾਬ ਹੋਏ। ਜੀ। ਆਪਣੇ ਗੁਆਂਢੀ ਮੁਲਕ ਕੈਨੇਡਾ ਦਾ ਜੋ ਹਾਊਸਿੰਗ ਕ੍ਰਾਈਸਿਸ ਆ ਉਹ ਇੱਕ ਤਰ੍ਹਾਂ ਦੇ ਨਾਲ ਅਮਰੀਕਾ ਦੇ ਲਈ ਵੀ ਵਾਰਨਿੰਗ ਹੈਗੀ ਆ। ਕੈਨੇਡਾ ਦੇ ਵਿੱਚ ਹਾਊਸਿੰਗ ਕ੍ਰਾਈਸਿਸ ਇਸ ਟਾਈਮ ਬਹੁਤ ਜ਼ਿਆਦਾ ਬਣਿਆ ਹੋਇਆ ਆ। ਹਾਊਸ ਹੋਲਡ ਡੈਪਟ ਜਿਹੜਾ ਕਰਜ਼ਾ ਆ ਉਹ ਬਹੁਤ ਵੱਧ ਗਿਆ ਆ। ਮੈਸਿਵ ਮੌਰਗੇਜ ਲੋਕਾਂ ਦੇ ਕੋਲ ਹੈਗੀਆਂ ਆ ਤੇ ਇੰਟਰਸਟ ਰੇਟ ਹੁਣ ਬਹੁਤ ਜ਼ਿਆਦਾ ਵੱਧ ਗਿਆ। ਅਮਰੀਕਾ ਤੇ ਕੈਨੇਡਾ ਦੇ ਵਿੱਚ ਮੌਰਗੇਜ ਦਾ ਡਿਫਰੈਂਸ ਇਹ ਆ ਵੀ ਕੈਨੇਡਾ ਦੇ ਵਿੱਚ 5 ਸਾਲਾਂ ਬਾਅਦ ਜਿਹੜੀ ਮੌਰਗੇਜ ਦੇ ਰੇਟ ਆ ਉਹ ਬਦਲ ਜਾਂਦੇ ਆ। 5 ਸਾਲਾਂ ਲਈ ਫਿਕਸ ਹੁੰਦੇ ਆ, ਜਦ ਕਿ ਸਾਡੇ 30 ਸਾਲਾਂ ਦੇ ਜਿਹੜੇ ਤੁਸੀਂ ਫਿਕਸ ਰੇਟ ਲੈ ਸਕਦੇ ਆ। ਹੁਣ 20 ਸਾਲਾਂ ਬਾਅਦ ਇੰਨੇ ਜ਼ਿਆਦਾ ਜਿਹੜੇ ਇੰਟਰਸਟ ਰੇਟ ਵੱਧ ਗਏ ਆ, ਜਿਨ੍ਹਾਂ ਨੇ 5 ਸਾਲ ਪਹਿਲਾਂ ਕੋਈ ਪ੍ਰਾਪਰਟੀ ਲਈ ਸੀ ਜਾਂ ਪਿਛਲੇ 3 ਸਾਲਾਂ 'ਚ ਵੀ ਲਈ ਸੀ, ਉਹਨਾਂ ਦੇ ਰੇਟ ਹੁਣ ਡਬਲ ਟ੍ਰਿਪਲ ਹੋ ਗਿਆ ਤੇ ਉਹਦੇ ਨਾਲ ਮੌਰਗੇਜ ਦੇਣੀਆਂ ਬਹੁਤ ਔਖੀਆਂ ਹੋ ਗਈਆਂ ਹੈਗੀਆਂ। ਕੈਨੇਡਾ ਦੇ ਵਿੱਚ ਐਵਰੇਜ ਘਰ ਦੀ ਪ੍ਰਾਈਸ 2011 ਤੋਂ ਬਾਅਦ ਡਬਲ ਹੋ ਗਈ ਆ।
ਜੇ 2011 ਦੇ ਵਿੱਚ 5 ਲੱਖ ਦਾ ਸੀ, ਉਹ ਹੁਣ 1 ਮਿਲੀਅਨ ਦਾ ਹੋ ਗਿਆ ਹੈਗਾ। ਸਪਲਾਈ ਡਿਮਾਂਡ ਦਾ ਉੱਥੇ ਵੀ ਬਹੁਤ ਵੱਡਾ ਇਸ਼ੂ ਆ, ਪਰ ਕਹਿੰਦੇ ਇੰਨੇ ਘਰ ਬਣ ਨਹੀਂ ਰਹੇ ਹੈਗੇ। 20 ਸਾਲਾਂ ਬਾਅਦ ਜੋ ਲੋਐਸਟ ਇੰਟਰਸਟ ਰੇਟ ਸੀਗਾ, ਉਹ ਉਸਨੇ ਪ੍ਰਾਈਸਿਸ ਨੂੰ, ਘਰਾਂ ਦੀਆਂ ਨੂੰ ਬਹੁਤ ਉੱਪਰ ਚੱਕਿਆ ਹੈਗਾ ਆ, ਤੇ ਪਰ ਹੁਣ ਕੋਈ ਅਫੋਰਡ ਨਹੀਂ ਕਰ ਸਕਦਾ, ਉਹਦੇ ਲਈ ਅਫੋਰਡੇਬਿਲਟੀ ਜਿਹੜੀ ਆ ਬਹੁਤ ਔਖੀ ਹੈਗੀ ਆ। ਕਹਿੰਦੇ ਇਹ ਤਾਂ ਲੱਗਦਾ ਆ ਵੀ 2008 ਦੇ ਵਿੱਚ ਜਿਹੜਾ ਰਿਸੈਸ਼ਨ ਆਇਆ, ਉਦਾਂ ਦਾ ਰਿਸੈਸ਼ਨ ਨਾ ਆਵੇ, ਪਰ ਸਿਚੁਏਸ਼ਨ ਜਿਹੜੀ ਆ ਕੈਨੇਡਾ ਦੇ ਵਿੱਚ ਇਸ ਟਾਈਮ ਇੰਟਰਸਟ ਰੇਟ ਨੂੰ ਲੈ ਕੇ, ਘਰਾਂ ਦੀਆਂ ਕੀਮਤਾਂ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਖਤਰਨਾਕ ਬਣੀ ਹੋਈ ਹੈਗੀ ਆ, ਕਿਉਂਕਿ ਕਿਸੇ ਵੀ ਬੰਦੇ ਦੇ ਜਿਹੜਾ 30 ਸਾਲਾਂ ਲਈ ਫਿਕਸ ਰੇਟ ਨਹੀਂ ਹੈਗਾ, 5 ਸਾਲਾਂ ਬਾਅਦ ਚੇਂਜ ਹੋ ਜਾਂਦਾ, ਤੇ ਹੁਣ ਜਿੱਦਾਂ ਜਿੱਦਾਂ ਲੋਕਾਂ ਦੇ ਇੰਟਰਸਟ ਰੇਟ ਚੇਂਜ ਹੋ ਰਹੇ ਆ, 5 ਸਾਲ ਹੋ ਰਹੇ ਆ, ਤੇ ਉਹਨਾਂ ਲਈਆਂ ਪੇਮੈਂਟ ਦੇਣੀਆਂ ਬਹੁਤ ਔਖੀਆਂ ਹੋਈਆਂ। ਜੀ ਅਮਰੀਕਾ ਦੇ ਵੀ ਜਿਹੜੇ ਅਮਰੀਕਨ ਡ੍ਰੀਮ ਨੂੰ ਲੈ ਕੇ ਇੱਕ ਲੇਟੈਸਟ ਸਰਵੇ ਦੇ ਵਿੱਚ ਲੋਕਾਂ ਵਿੱਚ ਕਹਿ ਸਕਦੇ ਆ ਵੀ ਨਿਰਾਸ਼ਾ ਪਹਿਲਾਂ ਨਾਲੋਂ ਥੋੜੀ ਜਿਹੀ ਵਧੀ ਆ। 2018 ਤੋਂ ਬਾਅਦ ਦੇ ਵਿੱਚ ਇਹ ਜਿਹੜਾ ਸਰਵੇ ਦੇ ਰਿਸਪੋਂਡੈਂਟ ਆ, ਉਹਨਾਂ ਵਿੱਚ 9% ਵਾਧਾ ਹੋਇਆ ਹੈ, ਜਿਹੜੇ ਲੋਕ ਕਹਿ ਰਹੇ ਆ ਵੀ ਜਿਹੜਾ ਅਮਰੀਕਨ ਡ੍ਰੀਮ ਆ ਸਾਡੇ ਲਈ ਪਹੁੰਚ ਤੋਂ ਬਾਹਰ ਹੋ ਚੁੱਕਾ ਹੈ। ਕੁੱਲ 42% ਜਿਹੜੇ ਸਰਵੇ ਦੇ ਰਿਸਪੋਂਡੈਂਟ ਆ, ਜਿਨ੍ਹਾਂ ਨੇ ਜਵਾਬ ਦਿੱਤਾ ਸਰਵੇ ਦਾ, ਉਹਨਾਂ ਨੇ ਇਸ ਸੈਂਟੀਮੈਂਟ ਨੂੰ ਐਕਸਪ੍ਰੈਸ ਕੀਤਾ। ਇਹ ਉਹਨਾਂ ਨੇ ਕਿਹਾ ਵੀ ਭਾਈ ਸਾਡੇ ਲਈ ਕਾਫੀ ਜਿਹੜਾ ਮੁਸ਼ਕਲ ਹੋ ਗਿਆ ਹੈ ਜਿਹੜਾ ਅਮਰੀਕਨ ਡ੍ਰੀਮ। ਅਮਰੀਕਨ ਡ੍ਰੀਮ ਉਹੀ ਆ ਵੀ ਸਿਰ ਤੇ ਜਿਹੜੀ ਉਹ ਛੱਤ ਹੋਵੇ, ਅਮਰੀਕਾ 'ਚ ਆਪਣਾ ਜਿਹੜਾ ਉਹ ਘਰ ਹੋਵੇ, ਕਈਆਂ ਦੇ ਲਈ ਬਿਜ਼ਨਸ ਨੂੰ ਲੈ ਕੇ ਜਿਹੜਾ ਉਹ ਦੇਖਿਆ ਜਾਂਦਾ ਆ। ਸੋ ਇਸ ਦੇ ਵਿੱਚ 2018 ਦੇ ਨਾਲੋਂ 9% ਜਿਹੜਾ ਹਰਜੋਤ ਸਿੰਘ ਜੀ ਵਾਧਾ ਦੇਖਿਆ ਗਿਆ ਹੈਗਾ ਆ। ਸੋ ਕ੍ਰੈਡਿਟ ਕਾਰਡ ਡੈਟ, ਜਿੱਦਾਂ ਆਪਾਂ ਪਹਿਲਾਂ ਵੀ ਦੱਸਦੇ ਰਹੇ ਹਾਂ, ਅਮਰੀਕਾ ਦੇ ਵਿੱਚ ਉਹ ਨਵੇਂ ਰੈਕਡ ਜਿਹੜਾ ਆ ਉਹ ਤੋੜਦਾ ਜਾ ਰਿਹਾ ਆ। ਲੋਕਾਂ ਦੇ ਕ੍ਰੈਡਿਟ ਕਾਰਡਸ ਦੇ ਉੱਤੇ ਕੁੱਲ ਮਿਲਾ ਕੇ 1.08 ਜਿਹੜਾ ਟ੍ਰਿਲੀਅਨ ਡਾਲਰ ਆ ਉਹ ਕਰਜ਼ਾ ਵੱਧ ਚੁੱਕਾ ਹੈਗਾ ਆ। ਸੋ ਜੁਲਾਈ ਤੋਂ ਸਤੰਬਰ ਮਹੀਨੇ ਦੇ ਵਿੱਚ ਇੱਦਾਂ ਆ। ਹੁਣ ਆਪਾਂ ਨੂੰ ਪਤਾ ਵੀ ਹੌਲੀਡੇ ਸੀਜ਼ਨ ਆ, ਕੱਲ੍ਹ ਨੂੰ ਥੈਂਕਸ ਗਿਵਿੰਗ ਆ, ਫਿਰ ਬਲੈਕ ਫਰਾਈਡੇ ਆਉਣਾ ਆ, ਫਿਰ ਕ੍ਰਿਸਮਸ ਜਿਹੜੀ ਆ ਉਹ ਆਉਣੀਆਂ ਆ। ਸੋ ਛੁੱਟੀਆਂ ਜਿਹੜੀਆਂ ਬਹੁਤ ਸਾਰੀਆਂ ਆ ਰਹੀਆਂ ਆ, ਉਸ ਦੌਰਾਨ ਲੋਕ ਕਾਫੀ ਜ਼ਿਆਦਾ ਸ਼ਾਪਿੰਗ ਵਗੈਰਾ ਜਿਹੜੀ ਉਹ ਕਰਦੇ ਆ, ਤੇ ਉਹਦੇ ਕਰਕੇ ਲੋਕਾਂ ਨੇ ਅਜੇ ਕ੍ਰੈਡਿਟ ਕਾਰਡਾਂ ਦੇ ਉੱਤੇ ਹੋਰ ਵੀ ਜ਼ਿਆਦਾ ਕਰਜ਼ਾ ਜਿਹੜਾ ਉਹ ਚੜੂਗਾ, ਕਿਉਂਕਿ ਆਪਾਂ ਜਦੋਂ ਸ਼ੁਰੂਆਤ ਦੇ ਵਿੱਚ ਇੰਟਰਸਟ ਰੇਟ ਹਾਈਕ ਹੋਣੇ ਸ਼ੁਰੂ ਹੋਏ ਸੀ, ਆਪਾਂ ਇਹ ਦੱਸਿਆ ਸੀ ਤੇ ਸਾਰੇ ਜਾਣਿਆਂ ਨੇ ਇਹ ਚੀਜ਼ ਜਿਹੜੀ ਉਹ ਪੁਸ਼ਟੀ ਕੀਤੀ ਸੀ, ਕਿਹਾ ਸੀ ਵੀ ਜਦੋਂ ਇੰਟਰਸਟ ਰੇਟ ਵੱਧਦੇ ਆ, ਸਭ ਤੋਂ ਪਹਿਲਾਂ ਇਹਨਾਂ ਜਿਹੜੇ ਕ੍ਰੈਡਿਟ ਕਾਰਡ ਦੇ ਜਿਹੜੇ ਰੇਟਸ ਆ, ਇੰਟਰਸਟ ਰੇਟਸ ਆ, ਉਹਨਾਂ ਵਿੱਚ ਰਿਕਾਰਡ ਤੋੜ ਜਿਹੜਾ ਆ ਉਹ ਵਾਧਾ ਹੋ ਰਿਹਾ ਆ। ਸੋ 3 ਮਹੀਨਿਆਂ ਦੇ ਵਿੱਚ ਅਮਰੀਕਾ ਦੇ ਲੋਕਾਂ ਨੇ ਕ੍ਰੈਡਿਟ ਕਾਰਡਾਂ ਦੇ ਉੱਤੇ 48 ਮਿਲੀਅਨ ਡਾਲਰ ਦਾ ਵਾਧਾ ਜਿਹੜਾ ਆ ਉਹ ਡੈਟ ਦਾ ਜਿਹੜਾ ਉਹ ਕੀਤਾ ਆ। ਤੇ ਕਹਿੰਦੇ ਡੈਲੀਕੁਐਂਸੀਜ਼ ਇਸ ਟਾਈਮ, ਯਾਨੀ ਕਿ ਕਿਸ਼ਤਾਂ ਨਾ ਦੇਣ ਦਾ ਜਿਹੜਾ ਸਿਲਸਿਲਾ ਆ ਉਹ ਲਗਾਤਾਰ ਵੱਧਦਾ ਜਿਹੜਾ ਉਹ ਜਾ ਰਿਹਾ ਆ। ਸੋ ਲੋਕ ਸਟਰਗਲ ਕਰ ਰਹੇ ਨੇ ਆਪਣੇ ਕ੍ਰੈਡਿਟ ਕਾਰਡ ਦੀਆਂ ਜਿਹੜੀਆਂ ਸਟੇਟਮੈਂਟਸ ਆ, ਜਿਹੜੀਆਂ ਪੇਮੈਂਟਸ ਆ, ਉਹਨਾਂ ਨੂੰ ਸਮੇਂ ਸਿਰ ਤੇ ਪੂਰੀਆਂ ਜਿਹੜੀਆਂ ਵਾਪਸ ਕਰਨ ਦੇ ਲਈ। ਤੇ ਫਿਰ 20-25% ਤੱਕ ਇੰਟਰਸਟ ਰੇਟ ਸਿੱਧਾ ਆ ਕੇ ਉਸ ਜਿਹੜੇ ਤੁਹਾਡੇ ਪ੍ਰਿੰਸੀਪਲ ਦੇ ਉੱਤੇ ਲੱਗਦਾ ਹੈ, ਤੇ ਕੰਮ ਜਿਹੜਾ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਹੈ। ਜੀ, IRS ਨੇ ਇੱਕ ਵਾਰੀ ਫਿਰ ਜੋ ਡਿਜੀਟਲ ਪੇਮੈਂਟ ਰਿਪੋਰਟਿੰਗ ਸੀਗੀ ਛੋਟੇ ਬਿਜ਼ਨੈਸਸ ਤੇ ਸਾਈਡ ਹਸਲਰਸ ਦੇ ਲਈ ਉਸ ਨੂੰ ਡਿਲੇ ਕਰ ਦਿੱਤਾ ਹੈਗਾ। ਸਰੋਤਿਆਂ ਨੂੰ ਯਾਦ ਹੋਊਗਾ ਵੀ ਪਹਿਲਾਂ 2022 'ਚ ਪਾਸ ਹੋਇਆ ਸੀ, ਫਿਰ ਉਹਨੂੰ ਡਿਲੇ ਕਰਤਾ 2023 'ਚ। ਕਿਹਾ ਗਿਆ ਵੀ ਜੇ ਤੁਸੀਂ $600 ਤੋਂ ਵੱਧ ਕਿਤੇੋਂ ਕਿਸੇ ਨੂੰ ਪੈਸੇ ਦਿੰਦੇ ਹੈਗੇ ਆ ਉਹਨਾਂ ਦੇ ਕੰਮ ਦੇ ਲਈ, ਜਿੱਦਾਂ ਵੈਨਮੋ ਦੇ ਥਰੂ, ਕੈਸ਼ ਐਪ ਦੇ ਥਰੂ, ਐਟਸੀ, Airbnb ਦੇ ਥਰੂ, ਤੇ ਉਹ ਤੁਹਾਨੂੰ ਜਿਹੜੇ ਆ 1099K ਫਾਰਮ ਰਿਪੋਰਟ ਕਰਨਾ ਪੈਣਾ ਸੀ। ਸੋ 44 ਮਿਲੀਅਨ ਦੇ ਕਰੀਬ ਇਹ ਬਣਨੇ ਸੀਗੇ 1099K ਫਾਰਮ। ਸੋ ਉਸ ਨੂੰ ਸਨ 2023 ਦੇ ਵਿੱਚ ਡਿਲੇ ਕਰ ਦਿੱਤਾ ਗਿਆ ਆ। IRS ਦੇ ਕਮਿਸ਼ਨਰ ਡੈਨੀ ਵਰਫੈਲ ਨੇ ਅੱਜ ਅਨਾਉਂਸ ਕੀਤਾ ਹੈਗਾ। ਪਰ ਜੇ $5000 ਤੋਂ ਉੱਪਰ ਦਾ ਜਿਹੜਾ ਕਿਸੇ ਤਰ੍ਹਾਂ ਦਾ ਤੁਹਾਡੀ ਜਿਹੜੀ ਟ੍ਰਾਂਜੈਕਸ਼ਨ ਹੋਈ ਆ, ਉਹਦੇ ਲਈ ਤੁਹਾਨੂੰ ਜਿਹੜਾ ਆ 1099K ਰਿਪੋਰਟ ਕਰਨਾ ਪਊਗਾ। ਸੋ ਇਹਦੇ ਸੰਬੰਧ ਦੇ ਵਿੱਚ ਤੁਸੀਂ ਆਪਣੇ ਜਿਹੜੇ ਤੁਹਾਡੇ ਟੈਕਸ ਦੇ ਅਕਾਊਂਟੈਂਟ ਆ, ਟੈਕਸ ਭਰਨ ਵਾਲੇ ਹੈਗੇ ਆ, ਉਹਨਾਂ ਨਾਲ ਜ਼ਰੂਰ ਗੱਲਬਾਤ ਕਰ ਲਿਓ। ਪਰ ਇਹ ਰੌਲਾ ਰੱਪਾ ਬਹੁਤ ਪਿਆ ਸੀ, ਕਿਉਂਕਿ ਕਈ ਵਾਰੀ ਹੁੰਦਾ ਛੋਟਾ ਮੋਟਾ ਕੰਮ, ਕੋਈ ਲੈਂਡਸਕੇਪਿੰਗ ਕਰਾਉਂਦਾ ਜਾਂ ਕੋਈ ਕਲੀਨਿੰਗ ਕਰਾਉਂਦਾ, ਜਾਂ ਕਿਸੇ ਦਾ 700 ਜਾਂ 800 ਦਾ ਬਿੱਲ ਸੀ। ਸੋ ਬਹੁਤ ਜ਼ਿਆਦਾ ਜਿਹੜੇ ਟ੍ਰਾਂਜੈਕਸ਼ਨ ਬਣਨੇ ਸੀ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ 44 ਮਿਲੀਅਨ ਟ੍ਰਾਂਜੈਕਸ਼ਨ
ਬਣ ਜਾਣੇ ਸੀ ਹਨਾ। ਹੁਣ ਹਰ ਕੋਈ ਬੰਦਾ ਜਿਹੜਾ ਆ Airbnb, PayPal, ਈਵੈਂਟ ਬਰਾਈਟ, Etsy, Poshmark ਇਦਾਂ ਦੀਆਂ ਜਿਹੜੀਆਂ ਕੰਪਨੀਆਂ ਆ ਉਹਨਾਂ ਨੂੰ ਯੂਜ਼ ਕਰਦਾ ਹੈਗਾ ਆ। ਤੁਹਾਡੀਆਂ ਕਿਸੇ ਦੀਆਂ ਜਿਹੜੀਆਂ ਸਰਵਿਸਿਜ਼ ਆ ਕਿਸੇ ਤੋਂ ਤੁਸੀਂ ਲੈਂਦੇ ਆ ਉਹਨਾਂ ਨੂੰ ਪੈਸੇ ਦੇਣ ਦੇ ਲਈ। ਸੋ ਕਹਿੰਦੇ ਵੀ ਕੱਲੇ ਦੀ ਲੋੜ ਨਹੀਂ, ਪਰ ਜਿਹੜਾ ਤੁਹਾਡਾ ਗ੍ਰੋਸ ਬਿਜ਼ਨਸ ਇਨਕਮ ਆ, ਇਹ ਜਿਹੜੀਆਂ ਥਰਡ ਪਾਰਟੀ ਪੇਮੈਂਟ ਪਲੇਟਫਾਰਮਸ ਆ, ਚਾਹੇ ਉਹ ਵੈਨਮੋ ਆ, ਕੈਸ਼ ਐਪ ਆ, ਜਿੱਦਾਂ ਜਿਹੜੇ ਤੁਸੀਂ ਨਾਂ ਦੱਸੇ ਆ, ਉਹ ਤੁਹਾਨੂੰ ਓਵਰਆਲ ਗ੍ਰੋਸ ਇਨਕਮ ਜਿਹੜੀ ਬਿਜ਼ਨਸ ਇਨਕਮ ਬਣੀ ਆ ਉਸ ਦੇ ਵਿੱਚ ਉਹ ਤੁਹਾਨੂੰ ਰਿਪੋਰਟ ਕਰਨੀ ਪੈਣੀ ਆ। ਜੇ ਤੁਹਾਡੀਆਂ 200 ਤੋਂ ਵੱਧ ਬਿਜ਼ਨਸ ਟ੍ਰਾਂਜੈਕਸ਼ਨਸ ਕਿਸੇ ਪਲੇਟਫਾਰਮ ਦੇ ਉੱਤੇ ਹੋਈਆਂ ਆ ਤੇ ਜੇ $20,000 ਤੋਂ ਵੱਧ ਉਸ ਤੋਂ ਤੁਹਾਡੀ ਜਿਹੜੀ ਆ ਉਹ ਇਨਕਮ ਬਣੀ ਹੈਗੀ ਆ। ਸੋ ਕਿਸੇ ਵੀ ਗੁੱਡਸ ਜਾਂ ਸਰਵਿਸ ਦੇ ਲਈ ਜਦੋਂ ਤੁਹਾਨੂੰ ਕੋਈ ਪੇਮੈਂਟ ਮਿਲਦੀ ਆ ਉਸ ਨੂੰ ਬਿਜ਼ਨਸ ਟ੍ਰਾਂਜੈਕਸ਼ਨ ਆਖਿਆ ਜਾਂਦਾ। ਕਹਿੰਦੇ ਟਿਪਸ ਵੀ ਇਸ ਦੇ ਵਿੱਚ ਇਨਕਲੂਡਡ ਜਿਹੜੇ ਹੁੰਦੇ ਆ, ਪਰ ਜਿੱਥੇ ਕੈਸ਼ ਚੱਲਦਾ ਆ ਉੱਥੇ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਰਹਿ ਜਾਂਦੀਆਂ। ਇਸ ਨੂੰ ਇੱਕ ਅੰਡਰਗਰਾਊਂਡ ਇਕੋਨਮੀ ਜਿਹੜੀ ਕੈਸ਼ ਦੇ ਉੱਤੇ ਲੈਣ ਦੇਣ ਹੁੰਦਾ ਆ, ਇੱਕ ਅੰਡਰਗਰਾਊਂਡ ਇਕੋਨਮੀ ਦੇ ਤੌਰ ਦੇ ਉੱਤੇ ਵੀ ਜਿਹੜਾ ਉਹ ਦੇਖਿਆ ਜਾਂਦਾ ਆ। ਕਾਫੀ ਲੋਕਾਂ ਨੇ ਇਸ ਚੀਜ਼ ਨੂੰ ਲੈ ਕੇ ਕਿਹਾ ਸੀਗਾ ਵੀ ਭਾਈ ਇਹ $600 ਵਾਲਾ ਜਿਹੜਾ ਤੁਹਾਡਾ ਰੂਲ ਆ ਇਹ ਨਿਕੰਮਾ ਜਿਹਾ ਆ, ਇਹਦੇ ਨਾਲ ਸਾਡੇ ਸਿਰ ਦੇ ਉੱਤੇ ਭਾਰ ਜਿਹੜਾ ਉਹ ਬਹੁਤ ਪੈ ਜਾਣਾ ਆ। ਇਹ ਰੂਲ ਆਲਰੇਡੀ ਪਾਸ ਹੋਇਆ ਆ, ਭਾਈ IRS ਨੇ ਕਿਹਾ ਆ ਵੀ ਭਾਈ ਇਸ ਸਾਲ ਵੀ ਅਸੀਂ ਦੂਜਾ ਸਾਲ ਹੋ ਗਿਆ ਲਗਾਤਾਰ ਇੰਪਲੀਮੈਂਟ ਇਸ ਨੂੰ ਜਿਹੜਾ ਨਹੀਂ ਕਰਾਂਗੇ, ਪਰ ਇਹ ਕਿਸੇ ਵੀ ਸਾਲ ਜਿਹੜਾ ਇਵੈਂਚੁਅਲੀ ਸ਼ੁਰੂ ਹੋ ਸਕਦਾ ਹੈਗਾ ਆ। ਬਸ ਦਸੰਬਰ ਖਤਮ ਹੋ ਜਾਣਾ ਜਦੋਂ ਉਸ ਤੋਂ ਬਾਅਦ ਦੇ ਵਿੱਚ ਇਨਕਮ ਟੈਕਸ ਦੇ ਜਿਹੜੇ ਕਾਗਜ਼ ਆ ਉਹ ਭਰਨ ਦਾ ਵਕਤ ਆ ਜਾਣਾ, ਟੈਕਸ ਰਿਟਰਨ ਭਰਨ ਦਾ। ਕਾਗਜ਼ ਪੱਤਰ ਜਿਹੜੇ ਉਹ ਘੱਲਣੇ ਇਕੱਠੇ ਕਰਨੇ ਸ਼ੁਰੂ ਕਰ ਲਓ। ਦਸੰਬਰ ਦੇ ਪਹਿਲੇ ਵੀਕ ਦੇ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਮੋਸਟਲੀ ਜਿਹੜੀ ਪਹਿਲੀ ਕਿਸ਼ਤ ਦਾ ਪ੍ਰਾਪਰਟੀ ਟੈਕਸ ਦੀ ਉਹ ਜਾਣ ਵਾਲੀ ਹੋਣੀ ਆ। ਸੋ ਚੇਤਾ ਨਾ ਭੁੱਲ ਨਹੀਂ, ਉਹ ਤਾਂ ਮਸਟ ਆ, ਨਵੰਬਰ ਚ ਹੁੰਦੀ ਆ, ਪਰ ਲਾਸਟ ਡੇਟ ਜਿਹੜੀ ਪ੍ਰਾਪਰਟੀ ਟੈਕਸ ਦੇਣ ਦੀ ਦਸੰਬਰ 10 ਆ। ਚਿੱਠੀ ਆ ਗਈ ਹੋਣੀ ਸਾਰਿਆਂ ਨੂੰ ਘਰ, ਜਿਹਨੂੰ ਨਹੀਂ ਵੀ ਆਈ ਪੇ ਕਰਦੇ ਹੋ 10% ਪਲੰਟੀ ਹੁੰਦੀ ਆ ਤੇ ਤੁਸੀਂ ਐਵਰੇਜ ਲਾ ਲਓ। ਜੇ 3000 ਵੀ ਟੈਕਸ ਹੋਇਆ ਤਾਂ $300 ਐਕਸਟਰਾ ਹੋ ਜਾਣਾ ਜੇ ਲੇਟ ਹੋ ਗਿਆ ਇੱਕ ਦਿਨ ਵੀ, ਤੇ ਨਾਲੇ ਲੇਟ ਫੀਸ ਵੱਖਰੀ। ਸੋ ਇਹ ਸਾਰੀਆਂ ਚੀਜ਼ਾਂ ਤੇ ਧਿਆਨ ਦਿਓ, ਆਪੋ ਆਪਣੇ ਚੈੱਕ ਕਰ ਲਿਓ ਵੀ ਭਾਈ ਤੁਹਾਨੂੰ ਚਿੱਠੀ ਪਹੁੰਚੀ ਜਾਂ ਨਹੀਂ ਪਹੁੰਚੀ। ਤਾਂ ਆਨਲਾਈਨ ਕਈ ਜਿਹੜੀਆਂ ਕਾਉਂਟਰੀਜ਼ ਆਨਲਾਈਨ ਵੀ ਇਸ ਨੂੰ ਅਸੈਪਟ ਕਰ ਲੈਂਦੀਆਂ। ਉੱਦਾਂ ਇਹ ਜ਼ਰੂਰ ਇਹਨਾਂ ਨੇ ਕਾਉਂਟਰੀਜ਼ ਨੂੰ ਦੇਖਣਾ ਚਾਹੀਦਾ ਵੀ ਭਾਈ ਟ੍ਰਾਂਜੈਕਸ਼ਨ ਦੇ ਉੱਤੇ ਫੀਸ ਨਹੀਂ ਤਾਂ ਇਹਨਾਂ ਨੂੰ ਲੈਣੀ ਚਾਹੀਦੀ, ਚੈੱਕ ਘੱਲ ਦਿਓ। ਉਹਦੇ ਵਿੱਚ ਲੋਕਾਂ ਨੂੰ ਇਹ ਡਰ ਵੀ ਹੁੰਦਾ ਆ, ਇਹ ਵੀ ਨਾਲ ਦੇ ਨਾਲ ਦੱਸ ਜਾਈਏ ਛੁੱਟੀਆਂ ਦੇ ਦੌਰਾਨ ਜਦੋਂ ਤੁਹਾਨੂੰ ਕੋਈ ਚੈੱਕ ਤੁਸੀਂ ਘੱਲਦੇ ਆ ਜਾਂ ਆਉਂਦਾ ਆ ਨਾ, ਬਹੁਤ ਸਾਰੇ ਜਿਹੜੇ ਇਸ ਟਾਈਮ ਤੁਹਾਡਾ ਚੋਰੀ ਕਰ ਲੈਂਦੇ ਆ, ਤੁਹਾਡੇ ਜਿਹੜੇ ਆ ਡਾਕ ਜਿਹੜੀ ਉਹ ਚੋਰੀ ਹੋ ਜਾਂਦੀ ਆ। ਸੋ ਘੱਲਣ ਲੱਗਿਆ ਮੇਕ ਸ਼ੋਰ ਕਰਿਓ ਵੀ ਭਾਈ ਹਿਸਾਬ ਦੇ ਨਾਲ ਜਿਹੜਾ ਉਹ ਸਿੱਧਾ ਜਿਹੜਾ ਉਹ ਪਹੁੰਚੇ, ਨਹੀਂ ਤਾਂ ਆਨਲਾਈਨ ਕਰ ਦਿਓ ਤਾਂ ਅੱਜ ਕੱਲ ਉਹੀ ਬਿਹਤਰ ਰਹਿੰਦਾ ਆ। ਸੋ ਬਿਲਕੁਲ ਕੋਸ਼ਿਸ਼ ਕਰੋ ਆਨਲਾਈਨ। ਬਹੁਤ ਸਾਰੀਆਂ ਜਿਹੜੀਆਂ ਕਾਉਂਟਰੀਜ਼ ਆ ਜੇ ਤੁਸੀਂ ਆਨਲਾਈਨ ਬਾਈ ਚੈੱਕ ਪੇ ਕਰਦੇ ਬੜੇ ਘੱਟ ਚਾਰਜ ਕਰਦੇ, ਕੁਝ ਸੈਂਟੇ ਕਰਦੇ ਆ, ਕ੍ਰੈਡਿਟ ਕਾਰਡ ਨਾਲ ਕਈ ਵਾਰੀ 2% ਵੀ ਚਾਰਜ ਕਰਦੇ ਆ। ਮੇਰੇ ਨਾਲ ਖੁਦ ਨਾਲ 2-3 ਵਾਰ ਵਾਪਰੀ ਵੀ ਜਿਆਦਾ ਪ੍ਰਾਪਰਟੀਆਂ ਦੀ ਇੱਕੋ ਹੀ ਐਨਵੈਲਪ ਦੇ ਵਿੱਚ ਮੇਲ ਕਰ ਦਿੱਤੀ ਤੇ ਉਹਨੇ ਇੱਕ ਨੂੰ ਚਾੜ ਦਿੱਤਾ, ਬਾਕੀ ਚਾੜੇ ਨਹੀਂ, ਕਿਉਂਕਿ ਲੱਖਾਂ ਦੇ ਹਿਸਾਬ ਨਾਲ ਜਿਹੜੀਆਂ ਚਿੱਠੀਆਂ ਜਾਂਦੀਆਂ ਹੈਗੀਆਂ ਕੱਲੇ ਦੀ ਵੱਖੋ ਵੱਖਰੀ ਗੱਲ ਨਹੀਂ ਪੈਣੀ ਆ ਜੀ। ਸੋ ਮੇਲ ਨਾਲੋਂ ਕੋਸ਼ਿਸ਼ ਕਰੋ, ਅੱਜ ਕੱਲ ਆਨਲਾਈਨ ਬੜਾ ਈਜ਼ੀ ਆ, ਨਾਲੇ 24 ਆਵਰ ਓਪਨ ਹੁੰਦੇ ਆ ਤੇ ਆਨਲਾਈਨ ਪੇ ਕਰ ਦਿਓ ਤੇ ਉਹ ਬੈਟਰ ਹੈਗਾ, ਤੁਹਾਡਾ ਮਿਸਪਲੇਸ ਨਾ ਹੋਵੇ। ਦਸੰਬਰ 10 ਕੈਲੀਫੋਰਨੀਆ ਦੇ ਵਿੱਚ ਲਾਸਟ ਡੇਟ ਆ ਤੁਹਾਡੇ ਪ੍ਰਾਪਰਟੀ ਟੈਕਸ ਦੀ। ਜੀ ਹੁਣ ਲੈਣੇ ਆ ਜੀ ਇਜਾਜ਼ਤ। ਸਾਡੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨ ਕੀ ਜੀ। ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।